ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਦੱਸਦੇ ਚੱਲੀਏ ਕਿ ਅੱਜ ਦਿਨ ਮੰਗਲਵਾਰ 14 ਨਵੰਬਰ 2023 29/31 ਨਾਨਕਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਆ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ, ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ Facebook YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਰੁਖ ਕਰਦੇ ਹਾਂ ਖਬਰਾਂ ਦਾ, ਪੰਜਾਬ ਦੇ ਨਾਲ ਜੁੜੀਆਂ ਅਹਿਮ ਖਬਰਾਂ ਦਾ। ਸ਼ੁਰੂਆਤ ਕਰਾਂਗੇ ਸਿਆਸੀ ਖਬਰ ਤੋਂ। ਸੁਖਪਾਲ ਖਹਿਰਾ ਨੂੰ ਮਿੰਟੂ ਜੀ ਰਾਹਤ ਨਹੀਂ ਮਿਲੀ ਜੀ, ਕਹਿੰਦੇ ਜੀ। ਬਿਲਕੁਲ, ਅੱਜ 2-2.5 ਘੰਟੇ ਜ਼ਿਰਾ ਹੋਈ ਆ, ਉੱਥੇ ਸੁਣਵਾਈ ਹੋਈ ਆ। ਸੁਣਵਾਈ ਦੇ ਦੌਰਾਨ ਇਧਰੋਂ ਖੁਦ AG ਸਾਹਿਬ ਜਿਹੜੇ ਆ ਉਹ ਗਏ ਆ, ਪੇਸ਼ ਹੋਏ ਆ ਤੇ ਅੱਗੇ 1-2 ਤਰੀਕਾਂ ਜਿਹੜੀਆਂ ਉਹ ਟਲ ਗਈਆਂ ਸਨ। ਇਸੇ ਕਰਕੇ ਮੈਂ ਸ਼ੁਰੂ ਤੋਂ ਹੀ ਕਹਿੰਦਾ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਦਾ ਕੇਸ ਜਿਹੜਾ ਆ ਨਾ, ਉਹ ਇੱਕ ਇਸ ਤਰ੍ਹਾਂ ਦਾ ਕੇਸ ਆ ਜਿਹਨੂੰ ਮੁੱਖ ਮੰਤਰੀ ਦਾ ਦਫ਼ਤਰ ਖੁਦ ਪੈਰਵਾਈ ਦੇ ਰਿਹਾ ਹੈ। ਇਹ ਗੱਲ ਸਾਬਤ ਵੀ ਹੁੰਦੀ ਹੈ ਕਿ ਐਡਵੋਕੇਟ ਜਨਰਲ ਉੱਥੇ ਪੇਸ਼ ਹੁੰਦੇ, ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਕਿ ਐਡਵੋਕੇਟ ਜਨਰਲ ਨੂੰ ਪੇਸ਼ ਹੋਣਾ ਪਵੇ। ਪਰ ਕਿਉਂਕਿ ਉਹ ਲੀਗਲ ਟੀਮ ਨੂੰ ਹੈਡ ਕਰਦੇ ਆ, ਜਾ ਵੀ ਸਕਦੇ, ਐਸਾ ਉਹਨਾਂ ਤੇ ਕੋਈ ਪਾਬੰਦ ਥੋੜੀ ਹੈ ਕੋਈ ਚੀਜ਼। ਪਰ ਜਾ ਕੇ ਜਿਹੜੀ ਜ਼ਿਰਾ ਦੇ ਵਿੱਚ ਹਿੱਸਾ ਲੈਣਾ ਖੁਦ ਐਡਵੋਕੇਟ ਜਨਰਲ ਨੇ, ਤਾਂ ਸਾਫ਼ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਕੇਸ ਦੇ ਵਿੱਚ ਪੈਰਵਾਈ ਇੰਨੀ ਕੁਝ ਵੀ ਸਰਕਾਰ ਜਿਹੜੀ ਹੈ ਉਹ ਘਾਟ ਕਮੀ ਨਹੀਂ ਰਹਿਣ ਦੇਣਾ ਚਾਹੁੰਦੀ। ਤੇ ਅੱਜ ਜਿਹੜੀ ਸੁਣਵਾਈ ਹੋਈ ਆ, ਉਸ ਤੋਂ ਬਾਅਦ ਹੁਣ ਇਹਨਾਂ ਨੇ ਅਗਲੇ ਸ਼ੁੱਕਰਵਾਰ ਦੀ ਮੁਕਰਰ ਕੀਤੀ ਹੈ ਫਿਰ ਤੋਂ ਤਰੀਕ, ਕਿਉਂਕਿ ਬਹਿਸ ਹਾਲੇ ਮੁੱਕੀ ਨਹੀਂ ਹੈ। 2-2.5 ਘੰਟੇ ਜਿਹੜੀ ਇਹ ਬਹਿਸ ਹੋਈ ਆ, ਉਹਦੇ ਚ ਪਹਿਲਾਂ ਸੁਖਪਾਲ ਖਹਿਰਾ ਦੇ ਵਕੀਲ ਨੇ ਆਪਣੀ ਗੱਲ ਰੱਖੀ ਆ, ਫਿਰ ਉਸ ਤੋਂ ਬਾਅਦ ਐਡਵੋਕੇਟ ਜਨਰਲ ਸਾਹਿਬ ਨੇ ਆਪਣੀ ਗੱਲ ਰੱਖੀ ਆ। ਪਰ ਹਾਲੇ ਇਹ ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਇਹ ਖਤਮ ਨਹੀਂ ਹੋਈਆਂ। ਅਗਲੀ ਤਰੀਕ ਤੇ ਫਿਰ ਜਿਹੜੀ ਰਹਿੰਦੀ ਜ਼ਿਰਾ ਉਹ ਹੋਏਗੀ ਤੇ ਉਸ ਤੋਂ ਬਾਅਦ ਫਿਰ ਹਾਈ ਕੋਰਟ ਨੇ ਕੋਈ ਫੈਸਲਾ ਲੈਣਾ। ਹੁਣ ਫੈਸਲਾ ਕੀ ਲੈਂਦਾ ਹਾਈ ਕੋਰਟ ਤੋਂ ਬਾਅਦ ਦੀ ਗੱਲ ਆ, ਪਰ ਇਹ ਸਾਫ਼ ਆ, ਸਪਸ਼ਟ ਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਹਾਲੇ ਹੋਰ ਕਈ ਦਿਨ ਜਿਹੜੇ ਆ ਉਹ ਜੇਲ੍ਹ ਚ ਬਿਤਾਉਣੇ ਪੈਣਗੇ। ਮਸਲਨ ਕਿ 10 ਦਿਨ ਤਾਂ ਆਈ, ਫਿਰ ਉਸ ਤੋਂ ਬਾਅਦ ਜੇ ਇੱਕ ਅੱਧ ਤਰੀਕ ਹੋਰ ਪੈ ਜਾਂਦੀ ਹੈ ਤਾਂ ਉਹ ਲਾ ਲਓ, ਤੇ ਜੇ ਫੈਸਲਾ ਅਗਾਂਹ ਰਿਜ਼ਰਵ ਕਰ ਲਿਆ ਜਾਂਦਾ ਹੈ ਤਾਂ ਫਿਰ ਉਹ ਵੀ। ਤਾਂ ਕੁੱਲ ਮਿਲਾ ਕੇ ਹਾਲੇ ਤੱਕ ਸੁਖਪਾਲ ਸਿੰਘ ਖਹਿਰਾ ਦੇ ਰਾਹਤ ਨੇੜੇ ਤੇੜੇ ਝੁਕਦੀ ਨਜ਼ਰ ਨਹੀਂ ਆਉਂਦੀ। ਪਰ ਇਹ ਸਫਾਈ ਆ, ਇਹ ਸਾਫ਼ ਆ ਕਿ ਸੁਖਪਾਲ ਸਿੰਘ ਖਹਿਰਾ ਵਾਲੇ ਮਾਮਲੇ ਦੇ ਵਿੱਚ ਕਿਸੇ ਵੀ ਕਿਸਮ ਦੀ ਸਰਕਾਰ ਕੋਈ ਢਿੱਲ ਮੱਠ, ਕੋਈ ਨਰਮੀ ਦਿਖਾਉਣਾ ਨਹੀਂ ਚਾਹੁੰਦੀ। ਹੁਣ ਇਹ 2 ਅਲੱਗ-ਅਲੱਗ ਮਾਮਲੇ ਆ ਜ਼ੇਰੇ ਸੁਣਵਾਈ, ਇੱਕ ਹੈਗਾ ਬਲੈਂਕਟ ਬੇਲ ਦਾ ਤੇ ਦੂਸਰਾ ਹੈਗਾ ਰੈਗੂਲਰ ਬੇਲ ਦਾ। 2 ਅਲੱਗ-ਅਲੱਗ ਪਟੀਸ਼ਨਾਂ ਨੇ, ਦੋਵੇਂ ਪਟੀਸ਼ਨਾਂ ਮੁੜ ਕੇ ਕਲੱਬ ਹੋ ਕੇ ਇੱਕ ਪਟੀਸ਼ਨ ਦੇ ਰੂਪ ਦੇ ਵਿੱਚ ਸੁਣੀਆਂ ਜਾ ਰਹੀਆਂ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਪੰਜਾਬ ਸਰਕਾਰ ਦੀ। ਪੰਜਾਬ ਸਰਕਾਰ ਨੇ ਸੈਂਕੜੇ ਮੰਡੀਆਂ ਬੰਦ ਕਰ ਦਿੱਤੀਆਂ ਜੀ। ਦੇਖੋ, ਇਹ ਤਕਰੀਬਨ 1200 ਮੰਡੀਆਂ ਦੀ ਗਿਣਤੀ ਆ ਜਿਹੜੀ ਕਿ ਹੁਣ ਕਹਿ ਲਓ ਤਾਲਾਬੰਦੀ ਹੋ ਗਈ। ਇਹਨਾਂ ਦੇ ਵਿੱਚ ਦੇਖੋ ਜਿਹੜੀਆਂ ਮੰਡੀਆਂ ਨੇ, ਇਹ ਕੁਝ ਛੋਟੀਆਂ ਮੰਡੀਆਂ ਕਹੀਆਂ ਜਾ ਰਹੀਆਂ ਜਾਂ ਪੇਂਡੂ ਹਲਕਿਆਂ ਦੀਆਂ ਮੰਡੀਆਂ ਕਹੀਆਂ ਜਾ ਰਹੀਆਂ। ਤਰਕ ਇਹ ਦਿੱਤਾ ਜਾ ਰਿਹਾ ਜੀ ਕਿ ਇਹਨਾਂ ਦੇ ਵਿੱਚ ਹੁਣ ਕੰਮਕਾਰ ਜਿਹੜਾ ਹੈ ਉਹ ਤਕਰੀਬਨ ਠੱਪ ਹੋ ਗਿਆ ਤੇ ਝੋਨਾ ਹੁਣ ਆ ਨਹੀਂ ਰਿਹਾ। ਬਸ ਸਿਰਫ ਉਹੀ ਮੰਡੀਆਂ ਬੰਦ ਕਰ ਰਹੇ ਆ ਜਿੱਥੇ ਕੰਮਕਾਰ ਜਿਹੜਾ ਹੁਣ ਬਿਲਕੁਲ ਘਟ ਗਿਆ। ਪਰ ਦੂਸਰੇ ਪਾਸੇ ਕਿਸਾਨ ਆਗੂ ਜਿਹੜੇ ਆ ਉਹ ਤੇ ਆ ਗਏ ਨੇ ਸੜਕਾਂ ਤੇ।
ਉਹ ਕਹਿੰਦੇ ਆ ਕਿ ਭਾਈ ਆਹ ਕੀ ਚੱਕਰ ਆ ਕਿ ਹੂੰ ਝੋਨਾ ਹਾਲੇ ਵੀ ਪੰਜਾਬ ਦਾ 15 ਤੋਂ 20% ਇਸ ਤਰ੍ਹਾਂ ਦਾ ਜਿਹੜਾ ਵੱਢਣ ਵਾਲਾ ਖਲੋਤਾ ਹੈ, ਹੂੰ ਹੂੰ ਤੇ ਤੁਸੀਂ ਜੇ ਦੂਰ ਦਰਾਜ਼ ਵਾਲੀਆਂ ਮੰਡੀਆਂ ਬੰਦ ਕਰੋਗੇ ਤਾਂ ਫਿਰ ਬਹੁਤ ਮੁਸ਼ਕਲ ਹੈ, ਕਿਸਾਨਾਂ ਵਾਸਤੇ ਬਹੁਤ ਮੁਸ਼ਕਲ ਹੋਏਗੀ। ਹੂੰ ਤਾਂ ਮਤਲਬ ਕਿ ਦੋਹਾਂ ਪਾਸਿਆਂ ਤੋਂ ਆਪੋ ਆਪਣੀ ਗੱਲ ਜਿਹੜੀ ਆ ਉਹ ਰੱਖੀ ਜਾ ਰਹੀ ਹੈ। ਅੱਜ ਸੁਨਾਮ ਚੰਡੀਗੜ੍ਹ ਹਾਈਵੇ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਇੱਕ ਵੇਲੇ ਤੇ ਕਿਸਾਨਾਂ ਨੇ ਇੱਕ ਵਾਰੀ ਬੰਦ ਕਰ ਦਿੱਤਾ ਸੀ, ਫਿਰ ਸ਼ਾਇਦ ਉਹ ਖੋਲਿਆ ਗਿਆ। ਜੀ ਹੁਣ 1240 ਦਾਣਾ ਮੰਡੀਆਂ ਜਿਹੜੀਆਂ ਉਹਨਾਂ 'ਚ ਝੋਨੇ ਦੀ ਖਰੀਦ ਜਿਹੜੀ ਆ ਬੰਦ ਕਰ ਦਿੱਤੀ ਗਈ ਆ। ਹਾਲਾਂਕਿ ਖੁਦ ਸਿੱਖਿਆ ਮੰਤਰੀ ਬੈਂਸ ਸਾਹਿਬ ਆ ਜਿਹੜੇ ਉਹ ਜਾ ਕੇ ਮਿਲੇ ਸਨ ਕਟਾਰੂ ਚੱਕ ਨੂੰ, ਪਰ ਕਟਾਰੂ ਚੱਕ ਹੋਰਾਂ ਨੇ ਫਟੇ ਚੱਕ ਕੰਮ ਕੀਤਾ ਆ। ਇਹ ਸਾਰੀਆਂ ਜਿਹੜੀਆਂ ਮੰਡੀਆਂ ਬੰਦ ਕੀਤੀਆਂ ਗਈਆਂ ਇਹਨਾਂ 'ਚੋਂ ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀਏ ਤੇ ਬਠਿੰਡੇ ਦੀਆਂ 82 ਆ, ਪਰ ਇਹਦੇ ਵਿੱਚ ਸੰਗਰੂਰ ਦੀਆਂ ਜੇ ਮੰਡੀਆਂ ਦੀ ਗਿਣਤੀ ਆਪਾਂ ਦੇਖੀਏ ਤਾਂ 133 ਬਣ ਜਾਂਦੀ ਆ। ਤੇ ਇਸ ਤੋਂ ਇਲਾਵਾ ਫਿਰੋਜ਼ਪੁਰ ਦੀ ਗਿਣਤੀ 148 ਹੈ, ਫਿਰੋਜ਼ਪੁਰ ਨਾਲੇ ਸਰਹੱਦੀ ਜ਼ਿਲ੍ਹਾ। ਤਾਂ ਕਹਿਣ ਦਾ ਮਤਲਬ ਕਿ ਟੋਟਲ 1240 ਦਾਣਾ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਨੇ। ਹੁਣ ਇਹਦੇ ਵਿੱਚ ਦੇਖੋ ਸਮੱਸਿਆ ਫੇਰ ਉਹੀ ਆ ਕਿ ਇਹਨਾਂ ਨੇ ਤਾਂ ਮੰਡੀਆਂ ਬੰਦ ਕਰ ਦਿੱਤੀਆਂ, ਆਪਦੇ ਇਹਨਾਂ ਦੇ ਤਰਕ ਆ ਕਿ ਦੇਖੋ ਜੀ ਉੱਥੇ ਝੋਨਾ ਨਹੀਂ ਆ ਰਿਹਾ, ਪਰ ਕਿਸਾਨਾਂ ਦੇ ਆਪਣੇ ਤਰਕ ਆ। ਅਸਲ ਦੇ ਵਿੱਚ ਕੀ ਆ ਕਿ ਅੱਜ ਇੱਕ ਹੋਰ ਵੀ ਇਨਕੁਆਇਰੀ ਖੋਲੀ ਗਈ ਆ। ਦੀਵਾਲੀ ਵਾਲੇ ਦਿਨ ਕਹਿੰਦੇ ਕਿ ਪੰਜਾਬ ਦੀਆਂ ਮੰਡੀਆਂ 'ਚ ਬਹੁਤ ਝੋਨਾ ਆਇਆ। ਇੱਕ ਸ਼ਾਇਦ ਲੁਧਿਆਣੇ ਦੇ ਜਿਹੜੇ ਡੀਸੀ ਹੈਗੇ ਨੇ ਉਹਨਾਂ ਨੇ ਤੇ ਇਹਦੀ ਜਾਂਚ ਪੜਤਾਲ ਕਰਵਾਉਣ ਦੀ ਵੀ ਗੱਲ ਕਹੀ ਆ। ਇਹ ਝੋਨਾ ਜਿਹੜਾ ਉਹ ਬਾਹਰੋਂ ਆਇਆ ਜੀ, ਮਤਲਬ ਕਿ ਤਕਰੀਬਨ ਲਾ ਲਓ ਕਿ ਐਤਵਾਰ ਜਿੱਦਣ ਦੀਵਾਲੀ ਵੀ ਸੀ ਇਤਫਾਕਨ, ਤੇ ਉਸ ਦਿਨ ਮੰਡੀਆਂ 'ਚ ਕਹਿੰਦੇ ਆ ਕਿ 4.7 ਲੱਖ ਮੀਟ੍ਰਿਕ ਟਨ ਜਿਹੜਾ ਹੈ ਨਾ ਉਹ ਝੋਨਾ ਆਇਆ ਹੈ। 4.7 ਲੱਖ ਮੀਟ੍ਰਿਕ ਟਨ ਜੀ, ਇਹ ਖੁਦ ਇੱਕ ਅਖਬਾਰ ਨੇ ਲਿਖਿਆ। ਸੋ ਲੁਧਿਆਣੇ ਦੇ ਡੀਸੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਕਿ ਬਈ ਇਹ ਦੇਖੋ ਕਿੱਧਰੋਂ ਆ ਗਿਆ, ਤੇ ਸਾਰੀ ਜਾਂਚ ਦੇ ਹੁਕਮ ਦਿੱਤੇ ਆ। ਇਹ ਮੈਂ ਖਬਰ ਕੋਟ ਕਰ ਰਿਹਾ ਤੁਹਾਨੂੰ। ਤਾਂ ਕਹਿਣ ਦਾ ਮਤਲਬ ਇਹ ਆ ਕਿ ਹੁਣ ਜੇ ਆਪਾਂ ਵੇਖੀਏ ਬਰੀਕੀ ਨਾਲ ਕਿ CCL ਦਿੱਤੀ ਜਾਂਦੀ ਹੈ ਇੱਕ ਅੰਦਾਜ਼ੇ ਦੇ ਮੁਤਾਬਕ ਕਿ ਇੰਨਾ ਰਕਬਾ ਇੰਨਾ ਝੋਨਾ ਹੋਊਗਾ। ਹੁਣ ਜੇ ਉਹ ਝੋਨਾ ਮਤਲਬ ਕਿ ਜਿਹੜਾ ਟੀਚਾ ਉਹ ਜੇ ਪੂਰਾ ਖਰੀਦਿਆ ਗਿਆ ਤਾਂ ਇਹਦਾ ਮਤਲਬ ਕਿ ਫਿਰ ਬਾਹਰੋਂ ਆ ਕੇ ਵਿਕ ਗਿਆ, ਤੇ ਜੇ ਬਾਹਰੋਂ ਆ ਕੇ ਵਿਕ ਗਿਆ ਤੇ ਪੰਜਾਬ ਦੇ ਕਿਸਾਨ ਦਾ ਕੀ ਕਸੂਰ ਆ। ਤੇ ਦੂਜੀ ਗੱਲ ਇਹ ਕਿ ਜਿਹੜੀਆਂ ਮੰਡੀਆਂ ਹੈਗੀਆਂ ਨੇ ਪਿੰਡਾਂ ਵਾਲੀਆਂ ਉਹਨਾਂ ਦੇ ਵਿੱਚ ਤੇ ਹਾਲੇ ਵੀ ਝੋਨਾ ਪਿਆ। ਇਹ ਕਹਿੰਦੇ ਜੀ ਕੰਮਕਾਰ ਉੱਥੇ ਠੱਪ ਹੋ ਗਿਆ। ਤੇ ਜਿੱਥੇ ਜਿੱਥੇ ਹੁਣ ਇਸ ਗੱਲ ਦਾ ਫੈਸਲਾ ਕੌਣ ਕਰੇਗਾ ਕਿ ਕਿਸ ਇਲਾਕੇ ਦੇ ਵਿੱਚ ਝੋਨਾ ਖੇਤ 'ਚ ਖਲੋਤਾ। ਚਲੋ ਮੰਡੀ ਦਾ ਵੀ ਨਾ ਹਿਸਾਬ ਲਾਓ, ਪਰ ਇਹ ਤੇ ਆਪਾਂ ਨੂੰ ਵੀ ਪਤਾ ਹੈ ਨਾ ਕਿ ਝੋਨਾ ਜੇ ਖੇਤ 'ਚ ਖਲੋਤਾ ਹੈ ਉਹ ਮੰਡੀ ਦੇ ਹਿਸਾਬ ਨਾਲ ਥੋੜੀ ਵੇਖੋਗੇ ਹੁਣ ਤੁਸੀਂ ਕਿ ਕਿਹੜੀ ਨੇੜੇ ਮੰਡੀ ਹੈ ਤੇ ਕਿਹਦੇ 'ਚ ਕਿੰਨਾ ਖਲੋਤਾ। ਪਰ ਇੱਕ ਮੋਟੇ ਜੇ ਅੰਦਾਜ਼ੇ ਦੇ ਮੁਤਾਬਕ ਪੰਜਾਬ ਦਾ ਇੱਕ ਹਿੱਸਾ ਝੋਨੇ ਦਾ ਜਿਹੜਾ ਵਤਨ ਵਾਲਾ ਜਿਹੜਾ ਪਛੇਤਾ ਹੋ ਗਿਆ, ਜਾਂ ਕੁਝ ਕਿਸਮਾਂ ਵੀ ਤੁਹਾਨੂੰ ਪਤਾ ਜਿਹੜੀਆਂ ਪਛੜ ਕੇ ਪੱਕਦੀਆਂ ਨੇ। ਸੋ ਇਹਦੇ ਤੇ ਹੁਣ ਇੱਕ ਵਾਰੀ ਨਵੇਂ ਸਿਰੇ ਤੋਂ ਕਿਸਾਨ ਤੇ ਸਰਕਾਰ ਜਿਹੜੀ ਹੈ ਉਹ ਆਮੋ ਸਾਹਮਣੇ ਆ। ਇਹਨਾਂ ਦੇ ਆਪਣੇ ਤਰਕ ਹੋਣਗੇ ਤਾਂ ਉਹਨਾਂ ਦੇ ਆਪਣੇ ਕਹਿ ਲਓ ਕਿ ਰੋਣੇ ਆ ਕਿ ਜੇ ਹੁਣ ਸਾਡੀ ਮੰਨ ਲਓ ਇਹ ਫਸਲ ਜਿਹੜੀ ਆ ਸਰਕਾਰ ਕੱਲ ਨੂੰ ਚੁੱਕਦੀ ਨਹੀਂ, ਜਿਹੜੀਆਂ ਬਚੀਆਂ ਖੁਚੀਆਂ ਮੰਡੀਆਂ ਉਹਨਾਂ ਨੂੰ ਵੀ ਤਾਲੇ ਲੱਗ ਜਾਂਦੇ ਆ, ਤੇ ਜਿਹੜਾ ਝੋਨਾ ਘਰਾਂ 'ਚ ਪਿਆ ਜਾਂ ਖੇਤਾਂ 'ਚ ਖਲੋਤਾ ਹੈ ਤਾਂ ਫਿਰ ਖੁੱਲੀ ਮੰਡੀ 'ਚ ਵਿਕਣ ਵਾਸਤੇ ਜਿਹੜਾ ਹੈ ਉਹ ਬਾਕੀ ਰਹਿ ਜਾਏਗਾ। ਫਿਰ ਤੁਹਾਨੂੰ ਪਤਾ ਖੁੱਲੀ ਮੰਡੀ ਦਾ ਹਾਲ ਕਿਹੋ ਜਿਹਾ ਹੁੰਦਾ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਬਲਵੰਤ ਸਿੰਘ ਰਾਜੋਆਣਾ ਦੀ। ਉਹਨਾਂ ਨੇ 20 ਦਿਨ ਦਾ ਅਲਟੀਮੇਟਮ ਦਿੱਤਾ ਮਿੰਟੂ ਜੀ। ਦੇਖੋ ਕਾਮੀ ਸਾਹਿਬ ਹੋਰਾਂ ਨੇ ਪਿਛਲੇ ਦਿਨ ਅਪੀਲ ਕੀਤੀ ਸੀਗੀ ਕਿ ਭਾਈ ਤੁਹਾਨੂੰ ਭੁੱਖ ਹੜਤਾਲ ਜਿਹੜੀ ਆ ਨਹੀਂ ਕਰਨੀ ਚਾਹੀਦੀ, ਕੌਮ ਫਿਕਰਮੰਦੀ 'ਚ ਪੈ ਜਾਵੇਗੀ। ਇਸ ਤੋਂ ਇਲਾਵਾ ਗੱਲ ਜਥੇਦਾਰ ਸਾਹਿਬ ਨੇ ਵੀ ਕੀਤੀ ਸੀਗੀ ਬੰਦੀ ਸਿੰਘਾਂ ਦੇ ਮੁਤਲਕ। ਪਿਛਲੇ ਦਿਨ ਉਹਨਾਂ ਨੇ ਕੌਮ ਨੂੰ ਸੰਦੇਸ਼ ਦਿੱਤਾ ਹੈ। ਪਰ ਅੱਜ ਇੱਕ ਚਿੱਠੀ ਹੋਰ ਬਾਹਰ ਆਈ ਆ, ਉਹ ਜੋ ਬੀਬੀ ਕਮਲਜੀਤ ਕੌਰ ਹੈ ਕਿ ਕਮਲਦੀਪ ਕੌਰ ਨੇ ਸ਼ਾਇਦ ਉਹਨਾਂ ਦਾ ਨਾਮ, ਤਾਂ ਉਹ ਬਾਹਰ ਆ ਕੇ ਮੀਡੀਆ ਦੇ ਮੁਖਾਤਬ ਹੋ ਕੇ ਦੱਸ ਰਹੇ ਸਨ ਕਿ 20 ਦਿਨ ਦਾ ਮਤਲਬ ਕਿ ਸਮਾਂ ਦਿੱਤਾ ਗਿਆ। ਉਹ ਵੀ ਜਥੇਦਾਰ ਸਾਹਿਬ ਦੇ ਕਹਿਣ ਤੇ ਕਿ ਠੀਕ ਹੈ ਚਲੋ ਕੋਈ ਗੱਲ ਨਹੀਂ ਹੈ, ਤੁਸੀਂ ਗੱਲਬਾਤ ਕਰ ਲਓ। ਪਰ ਅੱਜ ਜਦੋਂ ਬੀਬੀ ਜੀ ਬੋਲ ਰਹੇ ਸਨ ਤੇ ਬਿਲਕੁਲ ਉਹਨਾਂ ਦੇ ਸ਼ਬਦ ਵੀ ਉਸੇ ਤਰ੍ਹਾਂ ਦੇ ਸੀਗੇ ਕਿ ਜਿਹੜੇ ਇਹ ਮਤਲਬ ਕਿ ਸਾਡੀਆਂ ਸੰਸਥਾਵਾਂ ਨੇ ਜਾਂ ਆਗੂ ਨੇ ਬਈ ਇਹਨਾਂ ਨੇ ਕੋਈ ਸਾਰਥਕ ਨਤੀਜਾ ਨਹੀਂ ਦਿੱਤਾ ਇਸ ਮਾਮਲੇ 'ਚ। ਬਾਕੀ ਤੇ ਉਹੀ ਹੈ ਨਾ, ਕਹਾਣੀ ਦਾ ਮਜ਼ਮੂਨ ਤੇ ਉਹੀ ਰਹੇਗਾ ਕਿ
ਇੰਨੇ ਚਿਰ ਤੋਂ ਮਤਲਬ ਕਿ ਫਾਂਸੀ ਦੀ ਸਜ਼ਾ ਹੈ, 27 ਸਾਲ ਤੋਂ ਜੇਲ੍ਹ 'ਚ ਬੈਠਾ ਕੋਈ ਵਿਅਕਤੀ, ਫਿਰ 17 ਸਾਲ ਤੋਂ ਫਾਂਸੀ ਕੋਠੀ, ਤੇ ਹੁਣ ਆਪਾਂ ਜੇ ਵੇਖੀਏ ਤੇ ਤਕਰੀਬਨ 12 ਸਾਲ ਹੋ ਗਏ ਆ ਪਟੀਸ਼ਨ ਦਾਖਲ ਕੀਤੀ ਨੂੰ। ਸਾਰਾ ਮਾਮਲਾ ਜਿਉਂਦਾ ਤੇ ਇਉਂ ਹੈ। ਹੁਣ ਦੂਜੇ ਪਾਸੇ ਜਿਹੜੇ ਉਹਨਾਂ ਨੇ ਸ਼ਬਦ ਇਸਤੇਮਾਲ ਕੀਤੇ, ਮੈਂ ਬੜੇ ਗੌਰ ਨਾਲ ਸੁਣੇ। ਉਹ ਕਹਿੰਦੇ ਕਿ ਇਹਨਾਂ ਨੇ ਕੋਈ ਸਾਰਥਕ ਨਤੀਜੇ ਨਹੀਂ ਦਿੱਤੇ, ਮਤਲਬ ਕਿ ਸਾਰਥਕ ਢੰਗ ਨਾਲ ਕੰਮ ਨਹੀਂ ਕੀਤਾ। ਤੇ ਗੱਲ ਇਹ ਆ ਕਿ ਅੱਗੇ ਵੀ ਇੱਕ ਦਿਨ ਆਪਾਂ ਗੱਲ ਕਰਦੇ ਪਏ ਸਾਂ ਕਿ ਇਹਨਾਂ ਸ਼ਬਦਾਂ ਚੋਂ ਕਿਤੇ ਨਾ ਕਿਤੇ ਨਾਰਾਜ਼ਗੀ, ਜਾਂ ਕਹਿ ਲਓ ਕਿ ਬੰਦੇ ਦਾ ਕਈ ਵਾਰ ਇਹ ਹੁੰਦਾ ਨਾ, ਬੰਦਾ ਅੱਕ ਜਾਂਦਾ, ਅਕੇਵਾਂ ਜਿਹਨੂੰ ਆਪਾਂ ਕਹਿ ਲਈਏ, ਕਿ ਉਹ ਸਾਰੀਆਂ ਚੀਜ਼ਾਂ ਝਲਕਦੀਆਂ ਜ਼ਰੂਰ ਨੇ। ਕਿਉਂਕਿ ਅਈਓ ਐਸਪੀਪੀਸੀ ਆ ਜਿਹਨੇ ਪਹਿਲਾਂ ਹੀ ਚੈੱਕ ਇਸੇ ਬੀਬੀ ਜੀ ਨੂੰ ਦੇ ਦਿੱਤਾ ਸੀ ਇਲੈਕਸ਼ਨ ਲੜਨ ਵਾਸਤੇ, ਸੰਗਰੂਰ ਵਾਲਾ ਜਿਹੜਾ ਜ਼ਿਮਨੀ ਚੋਂ ਇਲੈਕਸ਼ਨ ਹੋਇਆ ਨਾ, ਇਲੈਕਸ਼ਨ ਹੋਇਆ ਉਹਦੇ ਵਿੱਚ। ਤੇ ਕਹਿਣ ਦਾ ਭਾਵ ਇਹੋ ਆ ਕਿ ਹੁਣ ਜਿਸ ਤਰੀਕੇ ਦੇ ਨਾਲ ਗੱਲਬਾਤ ਜਿਹੜੀ ਸਾਹਮਣੇ ਆ ਰਹੀ ਆ, ਬਿਲਕੁਲ ਜਿੱਦਾਂ ਕਹਿ ਲਓ ਕਿ ਸਬਰ ਟੁੱਟ ਗਿਆ ਲੱਗਦਾ ਹੈ, ਜਾਂ ਕੋਈ ਨਾਰਾਜ਼ਗੀ ਹੱਦੋਂ ਜ਼ਿਆਦੀ ਹੋ ਗਈ ਲੱਗਦੀ ਆ। ਤਾਂ ਹੁਣ 20 ਦਿਨ ਦਾ ਸਮਾਂ, ਉਸ ਤੋਂ ਬਾਅਦ ਬਲਵੰਤ ਸਿੰਘ ਰਾਜੋਆਣਾ ਨੇ ਸਪਸ਼ਟ ਕਰ ਦਿੱਤਾ ਕਿ ਮੈਂ ਤੇ ਬੈਠੂੰਗਾ ਫਿਰ ਭੁੱਖਾ ਹੜਤਾਲ ਤੇ ਉਸ ਤੋਂ ਬਾਅਦ ਫਿਰ ਵੇਖੀ ਜਾਊਗੀ ਜੋ ਹੋਏਗਾ। ਸੋ ਇਸ ਕਰਕੇ ਹੁਣ ਇਸ ਮਾਮਲੇ ਦੇ ਵਿੱਚ 20 ਦਿਨ ਦਾ ਸਮਾਂ ਹੈ। ਐਸਟੀਪੀਸੀ ਕੀ ਇਹਦੇ ਤੇ ਐਕਸ਼ਨ ਲੈਂਦੀ ਆ, ਕੀ ਕੁਝ ਕਰੇਗੀ, ਪਰ ਗੱਲ ਇਹ ਆ ਕਿ ਸੁਪਰੀਮ ਕੋਰਟ ਨੇ ਤੇ ਸਾਫ਼ ਕਹਿ ਦਿੱਤਾ ਕੇਂਦਰ ਨੂੰ 2-3 ਵਾਰੀ ਤੁਸੀਂ ਫੈਸਲਾ ਲਵੋ। ਬਾਲ ਤੇ ਸਾਰੀ ਹੁਣ ਕੇਂਦਰ ਦੇ ਪਾਲੇ ਦੇ ਵਿੱਚ ਆ। ਤੇ ਮੈਨੂੰ ਸਮਝ ਨਹੀਂ ਆਉਂਦੀ, ਇੱਥੇ ਚਲੋ ਤੁਹਾਡੇ ਇੱਧਰ ਹੁੰਦੀਆਂ ਨੇ ਨਾਰਥ ਅਮਰੀਕਾ 'ਚ ਕੁਝ ਘਟਨਾਵਾਂ ਹੁੰਦੀਆਂ, ਜਦੋਂ ਵੀ ਖਾਲਿਸਤਾਨੀ ਜਾਂ ਜਿਹੜੇ ਦੂਸਰੇ ਨੇ ਇੱਧਰ ਦੇ ਇੰਡੀਅਨ, ਉਹ ਆਮੋ ਸਾਹਮਣੇ ਹੋ ਜਾਂਦੇ ਆ। ਪਿੱਛੇ ਜੇ ਦੀਵਾਲੀ ਤੇ ਵੀ ਇੱਕ ਵੀਡੀਓ ਸ਼ਾਇਦ ਕੋਈ ਨਿਕਲੀ ਆ ਉੱਥੋਂ ਝੜਪ ਦੀ ਕੋਈ, ਤਾਂ ਉਹਦੇ ਤੇ ਮਨਜਿੰਦਰ ਸਿੰਘ ਸਿਰਸਾ ਵੀ ਆ ਜਾਂਦੇ ਨੇ। ਇਹ ਖਾਲਿਸਤਾਨੀ ਸਿੱਖ ਕੌਮ ਦੀ ਬਦਨਾਮੀ ਕਰਦੇ ਆ, ਮਤਲਬ ਕਿ ਉਸ ਟਾਈਮ ਤੇ ਸਿੱਖ ਕੌਮ ਦੇ ਬਣ ਜਾਂਦੇ ਨੇ ਠੇਕੇਦਾਰ। ਤੇ ਅਸੀਂ ਸਹੀ ਸਿੱਖਿਆ, ਸਾਡੀ ਗੱਲਬਾਤ ਸਹੀ ਹੈ, ਚਲੋ ਹਰੇਕ ਨੂੰ ਇਹ ਚੀਜ਼ ਕਹਿਣ ਦਾ ਆਪਦਾ ਹੱਕ ਆ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਇਸ ਤਰ੍ਹਾਂ ਦੇ ਮਸਲੇ ਤੁਸੀਂ ਦਿੱਲੀ ਬੈਠੇ ਹੋ, ਬੀਜੇਪੀ ਦੇ ਵਿੱਚੋਂ, ਉਦੋਂ ਤੁਸੀਂ ਇਹਨਾਂ ਮਸਲਿਆਂ ਨੂੰ ਕਿਉਂ ਨਹੀਂ ਗਾਂਹ ਕਰ ਸਕਦੇ? ਵੀ ਜਦੋਂ ਤਾਂ ਭਾਸ਼ਣ ਦੇਣੇ ਆ ਤੁਸੀਂ ਮੀਡੀਆ 'ਚ ਆ ਕੇ ਤੇ ਆਪਣਾ ਨਾਂ ਚਮਕਾਉਣਾ, ਉਦੋਂ ਤੁਸੀਂ ਬਣ ਜਾਂਦੇ ਜੇ ਨੰਬਰਦਾਰ। ਜਦ ਕੁਝ ਕਰਨ ਦੀ ਵਾਰੀ ਆਉਂਦੀ ਆ ਤੇ ਉਦੋਂ ਤੁਸੀਂ ਕੁਛ ਵੀ ਨਹੀਂ ਰਹਿੰਦੇ, ਜ਼ੀਰੋ ਹੋ ਜਾਂਦੇ ਜੀ। ਇਹਨਾਂ ਮਸਲਿਆਂ ਦਾ ਹੱਲ ਜਿਹੜਾ ਹੈ ਉਹ ਕਰਵਾਉਣਾ ਚਾਹੀਦਾ। ਜਦੋਂ ਤੁਸੀਂ ਖੁਦ ਹੀ ਕਿਸੇ ਨਾਲ ਵਾਅਦਾ ਕੀਤਾ, ਮੈਂ ਤੇ ਇੱਕ ਹੋਰ ਚੀਜ਼ ਵੀ ਦੇਖੀ ਆ, ਚਲੋ ਉਹ ਗਾਂ ਦੀਆਂ ਗੱਲਾਂ ਨੇ, ਵੈਸੇ ਉਹਦੇ ਤੇ ਵੀ ਇੱਥੇ ਨਾ ਵਿਵਾਦ ਛਿੜਿਆ ਹੋਇਆ ਜੀ। ਕੱਲ ਕਿ ਪਰਸੋਂ ਭੱਟ ਨੂੰ ਇਹਨਾਂ ਨੇ ਜ਼ਮਾਨਤ ਦਿੱਤੀ ਆ। ਉਹ UAPA ਦੇ ਤਹਿਤ ਬੰਦ ਸੀਗਾ, ਕਸ਼ਮੀਰ ਦਾ ਸੀਗਾ, ਮੁਹੰਮਦ ਅਹਿਮਦ ਭੱਟ ਹੈ ਉਹਦਾ ਨਾਮ ਸ਼ਾਇਦ ਜੀ ਪੂਰਾ। ਉਹਨੂੰ UAPA ਤਹਿਤ ਰਿਹਾਈ ਦਿੱਤੀ ਆ ਤੇ NIA ਕੋਰਟ ਨੇ ਰਿਹਾਈ ਦਿੱਤੀ ਹੈ, ਬੇਲ ਦਿੱਤੀ ਆ। ਬੇਲ ਜਦੋਂ ਦਿੱਤੀ ਆ ਤੇ ਜੰਮੂ ਕਸ਼ਮੀਰ ਪੁਲਿਸ ਨੇ ਵਿਰੋਧਤਾ ਕੀਤੀ। ਉਹਨਾਂ ਕਿਹਾ ਕਿ ਜੀ ਦੇਖੋ, ਇਹ ਮਤਲਬ ਕਿ ਜੋ ਅੱਤਵਾਦੀ ਸੰਗਠਨ ਹੈ ਉਹਨਾਂ ਵਾਸਤੇ ਇਹ ਬੰਦਾ ਫੰਡਿੰਗ ਦਾ ਕੰਮ ਕਰਦਾ ਸੀਗਾ, ਇਹਦੇ ਤੇ ਇਤਬਾਰ ਖੜੇ ਪੈਰ ਕਿੱਦਾਂ ਕੀਤਾ ਜਾ ਸਕਦਾ, ਇਹਦੀ ਟਰੈਕਿੰਗ ਵਗੈਰਾ ਅਸੀਂ ਕਿਵੇਂ ਕਰਾਂਗੇ? ਤਾਂ ਕੋਰਟ ਨੇ ਕਿਹਾ ਕਿ ਫਿਰ GPS ਟਰੈਕਿੰਗ ਆ, ਜਿਵੇਂ ਤੁਹਾਡੇ ਇੱਥੇ ਕੜਾ ਨਹੀਂ ਲਾਉਂਦੇ, ਹਾਂਜੀ, ਉਹਨਾਂ ਕਿਹਾ ਕਿ ਜ਼ਮਾਨਤ ਦੇ ਦਿੰਦੇ ਆ, ਕੋਈ ਗੱਲ ਨਹੀਂ, ਜੇ ਇਹ ਸ਼ਰਤ ਮੰਨ ਲਏਗਾ। ਦੂਜੀ ਧਿਰ ਨੂੰ ਪੁੱਛਿਆ ਕਿ ਜੇ ਇਹ ਸ਼ਰਤ ਮੰਨ ਲਓਗੇ ਤੁਸੀਂ GPS ਵਾਲੀ, ਤੇ ਅਸੀਂ ਲਾ ਦਿੰਦੇ। ਉਹਨਾਂ ਨੇ ਕਿਹਾ ਕਿ ਸਾਨੂੰ ਮਨਜ਼ੂਰ ਹੈ, ਬਿੱਲ ਦੇ ਦਿਓ, ਕੋਈ ਚੱਕਰ ਹੀ ਨਹੀਂ। ਜਦੋਂ ਅਸੀਂ ਕੋਈ ਗਲਤ ਕੰਮ ਕਰਨਾ ਨਹੀਂ ਤਾਂ ਕੋਈ ਗੱਲ ਨਹੀਂ। ਕਈ ਸਾਲਾਂ ਬਾਅਦ ਮੈਨੂੰ ਲੱਗਦਾ ਕਿ 10-15 ਸਾਲ ਹੀ ਹੋ ਗਏ ਸੀ ਉਹਨੂੰ ਅੰਦਰ, ਠੀਕ ਹੈ, ਨੂੰ ਗੁਲਾਮੀ ਦਾ ਸਾਥੀ ਸੀਗਾ। ਕਹਿਣ ਦਾ ਭਾਵ ਇਹ ਹੈ ਕਿ ਇਸ ਤਰ੍ਹਾਂ ਦੇ ਗਾਂ ਰਸਤੇ ਨਿਕਲ ਜਾਂਦੇ ਨੇ, ਪਰ ਉਹਦੇ ਵਾਸਤੇ ਕੁਝ ਇਹ ਹਿੰਮਤ ਕਰਨ ਤੇ ਤਦੀ ਹੈ। ਉਹ ਭੱਟ ਉਹ ਕੱਲ ਤੇ ਪਰਸੋਂ ਉਹ ਜੇਲ੍ਹ ਤੋਂ ਰਿਹਾ ਹੋ ਗਿਆ। ਗੱਲ ਇਹ ਆ ਕਿ ਹੁਣ ਇਹ ਮੈਨੂੰ ਇਹਨਾਂ ਦੀ ਹੈਰਾਨਗੀ ਆਉਂਦੀ ਹੈ ਕਿ ਉਦਾਂ ਤੇ ਤੁਸੀਂ ਚਲੋ ਵਿਰੋਧ ਕਰਨਾ, ਮੈਂ ਨਹੀਂ ਕਿਸੇ ਨੂੰ ਕਹਿੰਦਾ ਵੀ ਇਹਦਾ ਸਮਰਥਨ ਕਰੋ, ਇਹਦਾ ਵਿਰੋਧ ਕਰੋ। ਵੀ ਜਦ ਤੱਕ ਤੁਸੀਂ ਵਿਰੋਧ ਕਰਨਾ ਹੁੰਦਾ ਤਾਂ ਬੜਾ ਠੋਕ ਕੇ ਕਰਦੇ ਹੋ ਕਿ ਜੀ ਸਿੱਖ ਕੌਮ ਦੀ ਬਦਨਾਮੀ ਹੁੰਦੀ ਹੈ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ। ਤੇ ਜਿਹੜੇ ਮੁੱਦੇ ਚੁੱਕਣ ਵਾਲੇ ਆ, ਇਕਬਾਲ ਸਿੰਘ ਲਾਲਪੁਰਾ ਹੈਗਾ, ਤੁਸੀਂ ਹੈਗੇ ਹੋ, ਹੋਰ ਉੱਥੇ ਹੈਗੇ ਤੁਹਾਡੇ ਨਾਲ ਦੇ 36 ਜਣੇ, RP ਸਿੰਘ ਹੈਗਾ, ਉਹਦਾ ਤੇ ਬੋਲਣ ਨੂੰ ਉਹ ਵੀ ਬੜਾ ਸ਼ੇਰ ਹੈ, ਤੇ RP ਸਿੰਘ ਦਾ ਮਿੱਤਰ ਫੂਲਕਾ ਸਾਹਿਬ ਵੀ ਉੱਥੇ ਹੀ ਰਹਿੰਦੇ ਨੇ। ਇਹ ਸਾਰੇ ਇਹ ਕਿਉਂ ਨਹੀਂ ਕੋਈ ਵਿਚਲਾ ਰਸਤਾ ਕਢਵਾ ਸਕਦੇ?
ਮਿੰਟੂ ਜੀ ਪਿਛਲੇ ਦਿਨ ਇਹ ਵੀ ਚਰਚਾ ਚੱਲੀ ਸੀ ਨਾ ਕਿ ਰਾਜੋਆਣਾ ਨੇ ਅਕਾਲੀ ਦਲ ਤੇ ਵੀ ਜਿਹੜਾ ਉਹ ਨਿਸ਼ਾਨੇ ਸਾਧੇ ਚਿੱਠੀ ਦੇ ਵਿੱਚ, ਵੀ ਇਹ ਸੋਸ਼ਲ ਮੀਡੀਆ ਤੇ ਸੀਗਾ ਜਾਂ ਸੱਚ ਦੇ ਵਿੱਚ ਸੀਗਾ? ਨਹੀਂ, ਸੋਸ਼ਲ ਮੀਡੀਆ ਤੇ ਦੇਖੋ ਗੱਲ ਇਹ ਹੈ ਕਿ ਉਹ ਸਿੱਧਾ ਤਾਂ ਹੁਣ ਅਕਾਲੀ ਦਲ ਨੂੰ ਕਿਵੇਂ ਨਿੰਦ ਸਕਦੇ ਆ। ਅਕਾਲੀ ਦਲ ਦੀ ਤੇ ਉਹਨਾਂ ਨੇ ਬੜੀ ਠੋਕ ਕੇ ਵਕਾਲਤ ਕੀਤੀ ਹੈ। ਹਾਂਜੀ ਉਹਨਾਂ ਨੇ ਸਿੱਖ ਕੌਮ ਦੇ ਯਾਨੀ ਪੰਥ ਦੇ ਲੀਡਰ ਕਿਹਾ ਸੀਗਾ, ਠੀਕ ਹੈ ਉਹ ਆਪ ਲਾਲ ਬੱਤੀਆਂ 'ਚ ਘੁੰਮਦੇ ਫਿਰਦੇ ਨਜ਼ਾਰੇ ਲੈਂਦੇ ਆ। ਉਹ ਗੱਲ ਆਪਾਂ ਅੱਗੇ ਕੀਤੀ ਹੋਈ ਆ ਹਾਂਜੀ ਹਾਂਜੀ ਤੇ ਉਹ ਇਸ਼ਾਰਾ ਜਿਹੜਾ ਆ ਉਹ ਇੱਧਰ ਹੀ ਆ, ਯਾਨੀ ਪੰਥਕ ਲੀਡਰਸ਼ਿਪ ਫਿਰ ਐਸਟੀਪੀਸੀ ਵਾਲੇ ਆ ਗਏ ਤੇ ਉਹਦੇ 'ਚ ਅਕਾਲੀ ਦਲ ਕਿਵੇਂ ਵੱਖ ਰਹਿ ਸਕਦਾ, ਜੀ ਕਿਉਂਕਿ ਇਹ ਮਸਲਾ ਹੀ ਅਕਾਲੀ ਦਲ ਦਾ ਚੁੱਕਿਆ ਹੋਇਆ ਹੁਣ ਤੱਕ। ਤੀਸਰੀ ਲਹਿਰ ਜਿਹੜੀ ਉਸਰੀ ਸੀ ਪੰਜਾਬ ਦੇ ਵਿੱਚ ਉਸ ਵੇਲੇ, ਉਹਦੇ 'ਚ ਅਕਾਲੀ ਲੀਡਰਾਂ ਦਾ ਬਹੁਤ ਵੱਡਾ ਹੱਥ ਸੀਗਾ, ਕਿਉਂਕਿ ਐਸਟੀਪੀਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਰੇ ਤੇ ਇਨਵੋਲਵ ਸਨ ਉਸ ਵੇਲੇ। ਜੀ ਤੇ ਮਿੰਟੂ ਜੀ ਅਕਾਲ ਤਖਤ ਤੇ ਨਿਹੰਗ ਸਿੰਘ ਪਹੁੰਚੇ ਜੀ? ਦੇਖੋ ਅਕਾਲ ਤਖਤ ਸਾਹਿਬ ਤੇ ਕੀ ਮਸਲਾ ਹੋਇਆ, ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਕੌਮ ਦੇ ਨਾਮ ਤੇ ਜਿਹੜਾ ਸੰਦੇਸ਼ ਦਿੰਦੇ ਆ, ਹਾਂਜੀ ਤਾਂ ਉਸ ਵੇਲੇ ਜਦੋਂ ਜਥੇਦਾਰ ਸਾਹਿਬ ਉੱਥੋਂ ਜਾ ਚੁੱਕੇ ਸਨ ਕਿ ਸੰਦੇਸ਼ ਦੇ ਚੁੱਕੇ ਸਨ, ਤੇ ਕੁਝ ਨਿਹੰਗ ਸਿੰਘ ਜਿਹੜੇ ਆ ਉਹ ਜਿਹੜਾ ਫਸੀਲ ਹੁੰਦਾ ਹੈ, ਜਿੱਥੇ ਖਲੋ ਕੇ ਕਈ ਵਾਰ ਤੁਸੀਂ ਦੇਖਿਆ ਹੋਣਾ ਸੰਦੇਸ਼ ਦਿੱਤਾ ਜਾਂਦਾ ਜਾਂ ਸਜ਼ਾ ਲਾਈ ਜਾਂਦੀ ਹੈ ਜਦੋਂ ਕਿਸੇ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ, ਤਾਂ ਆਮ ਤੌਰ ਤੇ ਉੱਥੇ ਸਿੰਘ ਸਹਿਬਾਨ ਹੀ ਇਕੱਤਰਤਾ ਕਰਦੇ ਆ। ਤਾਂ ਕੁਝ ਨਿਹੰਗ ਸਿੰਘ ਉੱਤੇ ਚੜ ਗਏ ਤੇ ਉਹਨਾਂ ਦੇ ਵਿੱਚੋਂ ਇੱਕ ਨਿਹੰਗ ਸਿੰਘ ਨੇ ਮਾਈਕ ਫੜ ਲਿਆ ਤੇ ਆਪਣੇ ਆਪ ਨੂੰ ਮਤਲਬ ਕਿ ਸ਼ਾਇਦ ਜਥੇਦਾਰ ਵੀ ਐਲਾਨ ਦਿੱਤਾ, ਕਿਉਂਕਿ ਨਾਲ ਦੀ ਨਾਲ ਨਾ ਸਪੀਕਰ ਆਫ ਹੋ ਗਿਆ ਸੀਗਾ। ਜੀ ਜੀ ਪਰ ਕਿਹਾ ਜਾ ਰਿਹਾ ਕਿ ਉੱਥੇ ਜਿੱਦਾਂ ਦੀ ਆਵਾਜ਼ ਆ ਰਹੀ ਸੀ, ਥੋੜੀ ਬਹੁਤੀ ਰਿਕਾਰਡ ਵੀ ਹੋਈ ਆ ਕਿ ਉਸ ਨਿਹੰਗ ਸਿੰਘ ਨੇ ਆਪਣੇ ਆਪ ਨੂੰ ਜਥੇਦਾਰ ਐਲਾਨ ਦਿੱਤਾ। ਇਹਦਾ ਫਿਰ ਬਹੁਤ ਸਾਰੇ ਲੀਡਰਾਂ ਨੇ ਬੁਰਾ ਮਨਾਇਆ ਕਿ ਇਹ ਤੇ ਬਿਲਕੁਲ ਅਨੁਸ਼ਾਸਨਹੀਨਤਾ, ਇਹ ਤੇ ਪਰੰਪਰਾ ਤੋੜਨ ਵਾਲੀ ਗੱਲ ਹੈ, ਮਰਿਆਦਾ ਤੋੜਨ ਵਾਲੀ ਗੱਲ ਆ। ਉਸ ਤੋਂ ਬਾਅਦ ਅੱਜ ਕੁਝ ਨਿਹੰਗ ਸਿੰਘ, ਕਿਉਂਕਿ ਦੱਸਿਆ ਜਾਂਦਾ ਕਿ ਬੁੱਢਾ ਦਲ ਦੇ ਨਾਲ ਸੰਬੰਧਿਤ ਸੀਗਾ ਨਿਹੰਗ ਸਿੰਘ, ਜੀ ਜੀ ਸੁਖਚੈਨ ਸਿੰਘ ਸ਼ਾਇਦ ਉਹਦਾ ਨਾਂ ਸੀ, ਜੇ ਮੈਂ ਗਲਤ ਨਹੀਂ, ਕਿਉਂਕਿ ਮੈਂ ਅੱਜ ਬਾਈਟ ਸੁਣ ਰਿਹਾ ਸੀ ਇੱਕ ਟੈਲੀਵਿਜ਼ਨ ਚੈਨਲ ਤੇ ਜਿਹੜੇ ਨਿਹੰਗ ਸਿੰਘ ਆਏ ਨੇ, ਕਿਉਂਕਿ ਜਥੇਦਾਰ ਸਾਹਿਬ ਤੇ ਉੱਥੇ ਮੌਜੂਦ ਨਹੀਂ ਸਨ। ਤੇ ਜਦੋਂ ਜਥੇਦਾਰ ਸਾਹਿਬ ਮੌਜੂਦ ਨਹੀਂ ਹੁੰਦੇ ਤੇ ਫਿਰ ਉਸ ਟਾਈਮ ਕੀ ਹੁੰਦਾ ਕਿ ਜਿਹੜਾ ਸੈਕਟਰੀ ਹੁੰਦਾ, ਸਕੱਤਰੇਤ ਕਹਿੰਦੇ ਆ ਅਕਾਲ ਤਖਤ ਸਾਹਿਬ ਦਾ, ਤਾਂ ਉਹਦੇ ਨਾਲ ਗੱਲਬਾਤ ਹੋ ਜਾਂਦੀ ਆ। ਤੇ ਇੱਥੇ ਇਹਨਾਂ ਨੇ ਗੱਲਬਾਤ ਕੀਤੀ, ਆਪਣਾ ਪੱਖ ਰੱਖਿਆ। ਉਹਨਾਂ ਨੇ ਕਿਹਾ ਕਿ ਦੇਖੋ ਜੀ, ਜੋ ਵੀ ਸਾਨੂੰ ਹੁਕਮ ਲਾਇਆ ਜਾਏਗਾ, ਸਜ਼ਾ ਲਾਈ ਜਾਏਗੀ, ਉਹ ਮਨਜ਼ੂਰ ਹੈ। ਪਰ ਉਹ ਵਿਅਕਤੀ ਜਿਹੜਾ ਨਿਹੰਗ ਸਿੰਘ ਸੀ ਉਹ ਤਾਂ ਹੈ ਨਹੀਂ ਸੀ ਨਾਲ। ਉਹ ਦਾਅਵਾ ਕਰ ਰਹੇ ਸਨ, ਇੱਕ ਬਜ਼ੁਰਗ ਨਿਹੰਗ ਸਿੰਘ ਜਿਨ੍ਹਾਂ ਨੇ ਬਾਈਟ ਦਿੱਤੀ ਆ, ਕਿ ਉਹ ਸਾਡਾ ਰਿਸ਼ਤੇਦਾਰ ਆ। ਤਾਂ ਉਹਦੇ ਦਾਦਾ ਜੀ ਵੀ ਦਲ ਪੰਥ ਦੇ ਵਿੱਚ ਸੀਗੇ, ਪਿਤਾ ਜੀ ਵੀ ਤੇ ਗਾਂਹ ਵੀ, ਉਹਨੇ ਜੋ ਕੀਤਾ ਗਲਤ ਕੀਤਾ। ਹੁਣ ਇਹ ਉਹਨਾਂ ਨੇ ਭੇਜਿਆ ਜਾਂ ਆਪਣੇ ਆਪ ਆਏ ਤੇ ਗਾਂਹ ਜਾ ਕੇ ਹੁਣ ਸਾਫ਼ ਹੋਏਗਾ, ਪਰ ਇਸ ਘਟਨਾ ਦੇ ਬਿਹਾਫ ਤੇ ਉਹਨਾਂ ਨੇ ਆ ਕੇ ਗਲਤੀ ਜ਼ਰੂਰ ਪ੍ਰਵਾਨ ਕੀਤੀ ਤੇ ਇੱਥੋਂ ਤੱਕ ਆਖਿਆ ਕਿ ਜੋ ਵੀ ਸਜ਼ਾ ਲੱਗੇਗੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਅਸੀਂ ਉਹਨੂੰ ਪ੍ਰਵਾਨ ਕਰਦੇ ਹਾਂ, ਯਾਨੀ ਇਹ ਗਲਤੀ ਹੋਈ ਆ। ਇਹ ਮਾਮਲਾ ਕਾਫੀ ਕੱਲ ਭਖਿਆ ਹੋਇਆ ਸੀਗਾ। ਅਕਾਲੀ ਦਲ ਦੇ ਲੀਡਰ ਆ ਜਿਹੜੇ ਨਾ ਕਰਨੈਲ ਸਿੰਘ ਪੀਰ ਮੁਹੰਮਦ, ਉਹਨਾਂ ਨੇ ਵੀਡੀਓ ਵੀ ਜਿਹੜਾ ਆਪਣਾ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਹੈ ਉਹਦੇ ਤੇ ਪੋਸਟ ਕੀਤੀ ਸੀ। ਜੀ 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 ਤੇ ਮਿੰਟੂ ਜੀ, ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਦਾ ਕਾਰਨ ਬਣੀ ਜਿਹੜੀ ਕਰੂਜ਼ ਗੱਡੀ ਆ, ਉਹਦੇ ਵਿੱਚੋਂ 7 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ ਜੀ। ਬਿਲਕੁਲ, ਆਪਾਂ ਕੱਲ ਹੀ ਦੱਸ ਦਿੱਤਾ ਸੀਗਾ ਕਿ ਉਹੀ ਖਬਰ ਆ ਜਿਹਦਾ ਉੱਥੇ ਮਾਕੂ ਦੇ ਨੇੜੇ ਹਾਦਸਾ ਹੋਇਆ ਸੀਗਾ। ਕਿਉਂਕਿ ਹੁਣ ਦੇਖੋ ਹਰਿਆਣਾ ਦਾ ਹਾਦਸਾ ਹੀ ਹੈ ਨਾ, ਜੋ ਭੱਜੇ ਇੱਕ ਹੋਈ ਆ ਮੋਟਰਸਾਈਕਲ, ਉਹਦੇ ਚ 2 ਜਿਹੜੇ ਸਕੇ ਭਰਾ ਤੇ ਇੱਕ ਪੋਤਰੀ ਸੀ, ਬੜੀ ਮਾਸੂਮ ਸੀ ਵਿਚਾਰੀ, 10-12 ਸਾਲ ਦੀ ਹੋਏਗੀ। ਉਹ ਤਿੰਨੋਂ ਥਾਂ ਮਰ ਗਏ। ਘੁੱਦੂ ਵਾਲਾ ਪਿੰਡ ਆ ਪਰ ਮਖੂ ਤੋਂ ਲਹਿੰਦੇ ਵਾਲੇ ਪਾਸੇ ਨਾਲ ਹੀ ਆ, ਉੱਥੋਂ ਦੇ ਹੈਗੇ ਸੀਗੇ। ਉਸ ਤੋਂ ਬਾਅਦ ਜਿਹੜੀ ਇਹ ਕਾਰ ਆ ਇਹਨੂੰ ਕਿਉਂਕਿ CIA ਸਟਾਫ ਹੀ ਫੋਲੋ ਕਰ ਰਿਹਾ ਸੀਗਾ, ਅਗਾਂਹ ਜਾ ਕੇ ਫੜ ਲਈ ਸੀਗੀ ਇਹ ਕਾਰ, ਰੋਕ ਲਈ ਗਈ ਸੀਗੀ। ਇਹਦੇ ਵਿੱਚ 2 ਬੰਦੇ ਮੌਜੂਦ ਸਨ, ਇੱਕ ਨੱਸ ਗਿਆ, ਇੱਕ ਜਿਹੜਾ ਸੀ ਉਹ ਮੌਕੇ ਤੋਂ ਪਕੜਿਆ ਗਿਆ। ਹੁਣ ਜਿਹੜਾ ਨੱਸਿਆ ਉਹ ਦੱਸਿਆ ਜਾ ਰਿਹਾ ਪੱਟੀ ਦਾ, ਤੇ ਜਿਹੜਾ ਫੜਿਆ ਗਿਆ ਉਹ ਹੈ ਸ਼ਹਿਟੇ ਦਾ। ਇੱਕ ਦਾ ਨਾਮ ਅਰਸ਼ਦੀਪ ਹੈ, ਦੂਸਰੇ ਦਾ ਨਾਮ ਹੈਗਾ ਰਜਿੰਦਰ ਸਿੰਘ। ਭੱਜਣ ਵਾਲਾ ਜਿਹੜਾ ਉਹ ਰਜਿੰਦਰ ਸਿੰਘ ਆ। ਜਦੋਂ ਤਲਾਸ਼ੀ ਲਈ ਗਈ ਹੈ ਇਸ ਕਰੂਜ਼ ਗੱਡੀ ਦੇ ਵਿੱਚੋਂ 7 ਕਿਲੋ ਤੇ 30 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਹੋਈ ਆ। ਤੇ ਕੱਲ ਹੀ ਪਤਾ ਲੱਗ ਗਿਆ ਸੀਗਾ, ਹਾਲਾਂਕਿ ਪੁਸ਼ਟੀ ਨਹੀਂ ਸੀ ਹੋ ਰਹੀ ਗ੍ਰਿਫਤਾਰੀ ਦੀ, ਵੈਸੇ ਪਤਾ ਲੱਗ ਗਿਆ ਸੀ ਸਾਡੇ ਵਰਗਿਆਂ ਨੂੰ ਕਿ ਕਾਫੀ ਵੱਡੀ ਮਾਤਰਾ ਦੇ ਵਿੱਚ ਉਹਦੇ ਵਿੱਚ ਨਸ਼ਾ ਮੌਜੂਦ ਸੀਗਾ, ਪਰ ਇਹ ਨਹੀਂ ਸੀ ਪਤਾ ਲੱਗਦਾ ਕਿ ਉਹ ਨਸ਼ਾ ਕੀ ਆ। ਕੋਈ ਕਹਿੰਦਾ ਸੀ ਕੁਛ ਆ, ਕੋਈ ਕਹਿੰਦਾ ਸੀ ਕੁਛ ਆ, ਪਰ ਹੈਰੋਇਨ ਜਿਹੜੀ ਆ ਅਖੀਰ ਇਹਨਾਂ ਨੇ ਵਿਖਾਈ ਆ ਕਿ 7 ਕਿਲੋ ਹੈਰੋਇਨ ਸੀ ਉਹਨਾਂ ਬੰਦਿਆਂ ਦੇ ਕੋਲ। ਪਰ ਬਹੁਤ ਵੱਡੀ
ਉਹਨਾਂ ਨੇ, ਮੈਂ ਕਹੂੰਗਾ ਕਿ ਆਪਣੀ ਜ਼ਿੰਦਗੀ ਦੀ ਲਾਹਨਤ ਖੱਟੀ ਆ ਕਿ ਆਪਣੇ ਗੁਨਾਹ ਜਾਂ ਆਪਣੇ ਪਾਪ ਦੀ ਸਜ਼ਾ ਤੋਂ ਬਚਣ ਵਾਸਤੇ ਉਹਨਾਂ ਨੇ ਗਾਂ ਦੂਸਰੇ ਪਰਿਵਾਰਾਂ ਨੂੰ ਉਹ ਸਜ਼ਾ ਦੇ ਦਿੱਤੀ ਆ ਜਿਹਦਾ ਉਹਨਾਂ ਨੇ ਦੋਸ਼ ਕੋਈ ਕੀਤਾ ਹੀ ਨਹੀਂ ਹੈਗਾ। ਜੀ। ਤੇ ਹੁਣ ਮਿੰਟੂ ਜੀ ਚੋਣ ਬੌਂਡ ਚ ਜਿਹੜਾ ਬੌਂਡ ਆ ਉਹਦਾ ਵੇਰਵਾ ਦੇਣਾ ਪਊਗਾ ਜੀ। ਹਾਂਜੀ, ਇਲੈਕਟੋਰਲ ਬੌਂਡ ਦਾ ਜਿਹੜਾ ਰੌਲਾ ਹੈ ਨਾ, ਉਹ ਸੁਪਰੀਮ ਕੋਰਟ 'ਚ ਸੁਣਿਆ ਜਾ ਰਿਹਾ। ਮੈਨੂੰ ਲੱਗਦਾ ਕਿ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਅੰਦਰ ਭਾਰਤ ਸਰਕਾਰ ਦੀ ਪੋਜੀਸ਼ਨ ਕੋਈ ਬਿਹਤਰ ਨਹੀਂ ਹੈਗੀ, ਜਿੰਨਾ ਕੁ ਮੈਨੂੰ ਇਸ ਮਾਮਲੇ ਦੀ ਸੂਝ ਹੈ, ਜਿੰਨਾ ਕੁ ਮੈਨੂੰ ਇਸ ਮਾਮਲੇ ਦਾ ਪਤਾ ਹੈ। ਤਾਂ ਇੰਨੀ ਸਥਿਤੀ ਮਜ਼ਬੂਤ ਨਹੀਂ, ਬਾਕੀ ਕਿਉਂਕਿ ਮਾਮਲਾ ਸੁਣਿਆ ਜਾ ਰਿਹਾ, ਸੁਣਵਾਈ 'ਚ ਆਪਾਂ ਬਹੁਤਾ ਕੁਝ ਤਾਂ ਨਹੀਂ ਬੋਲ ਸਕਦੇ, ਪਰ ਕਿਉਂਕਿ ਇਹਨੂੰ ਅਸੀਂ 5-6 ਸਾਲ ਤੋਂ ਲਗਾਤਾਰ ਕਵਰ ਕੀਤਾ, ਤਾਂ ਮੈਨੂੰ ਜਿੰਨਾ ਕੁ ਪਤਾ ਹੈ ਕਿ ਇੰਨੀ ਮਜ਼ਬੂਤ ਸਥਿਤੀ ਨਹੀਂ ਹੈ ਕਿ ਜੇ ਭਾਰਤ ਸਰਕਾਰ ਇਲੈਕਸ਼ਨ ਤੋਂ ਪਹਿਲਾਂ ਫਸ ਗਈ ਤੇ ਕਸੂਤਾ ਹੋ ਜਾਣਾ ਕੰਮ। ਖੈਰ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀਗੀ ਕਿ ਭਾਈ ਸਾਰਾ ਕੁਝ ਜਿਹੜਾ ਹੈ ਉਹ ਤੁਸੀਂ ਵੇਖੋ, ਦੱਸੋ ਕਿ ਕਿੰਨਾ ਫੰਡ ਆਇਆ, ਕੀ ਹਿਸਾਬ ਕਿਤਾਬ ਹੈ। ਤਾਂ ਹੁਣ ਉਸੇ ਤਰ੍ਹਾਂ ਹੀ ਚੋਣ ਕਮਿਸ਼ਨ ਨੇ ਜਾਂ ਜਿਹੜੀਆਂ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਆਰਡਰ ਮਾਰਿਆ ਕਿ ਲਿਆਓ ਭਾਈ, ਤੁਸੀਂ ਸਾਰੇ ਵੇਰਵੇ ਜਿਹੜੇ ਇਕੱਤਰ ਕਰਕੇ 15 ਨਵੰਬਰ ਸ਼ਾਮ ਤੱਕ ਜਿਹੜੇ ਆ ਉਹ ਸਾਨੂੰ ਜਿਹੜਾ ਚੋਣ ਖਰਚਾ ਵਿਭਾਗ ਆ ਉਹਦੇ ਸੈਕਟਰੀ ਕੋਲ ਪਹੁੰਚਦੇ ਕਰ ਦਿਓ। ਤੇ ਗੱਲ ਇਹ ਕਿ ਦੋਹਰੇ ਕਹਿੰਦੇ ਕਿ ਦੋਹਰੇ ਸੀਲਬੰਦ ਲਿਫਾਫੇ 'ਚ ਇਹ ਸਾਰੇ ਵੇਰਵੇ ਹੋਣੇ ਚਾਹੀਦੇ, ਕਿਉਂਕਿ ਇਹ ਆਪਾਂ ਗਾਂ ਪਹੁੰਚਾ ਦਿੰਦੇ ਆ ਸੁਪਰੀਮ ਕੋਰਟ 'ਚ। ਤੇ ਸੁਪਰੀਮ ਕੋਰਟ ਨੇ ਜਿਵੇਂ 2 ਨਵੰਬਰ ਨੂੰ ਹੁਕਮ ਜਾਰੀ ਕੀਤਾ ਸੀਗਾ, ਉਹਨਾਂ ਨੇ ਆਖਿਆ ਸੀਗਾ ਕਿ 19 ਨਵੰਬਰ ਤੱਕ ਪੂਰੀ ਕਾਰਵਾਈ ਜਿਹੜੀ ਕਰਕੇ ਸੀਲਬੰਦ ਲਿਫਾਫੇ ਜਿਹੜੇ ਆ ਉਹ ਸਾਰਾ ਡਾਟਾ ਰਜਿਸਟਰਾਰ ਨਿਆਂਕ ਤੱਕ ਪਹੁੰਚਦਾ ਕੀਤਾ ਜਾਵੇ। ਹੁਣ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਜਿੰਨਾ ਚੰਦਾ ਆਇਆ ਇਲੈਕਟੋਰਲ ਭਾਵ ਚੁਣਾਵੀ ਬੌਂਡ ਦੇ ਜ਼ਰੀਏ, ਉਹ ਸਾਰਾ ਵੇਰਵਾ ਜਿਹੜਾ ਸੀਲਬੰਦ ਰਿਪੋਰਟਾਂ ਦੇ ਜ਼ਰੀਏ ਉੱਥੇ ਪਹੁੰਚੇਗਾ ਸੁਪਰੀਮ ਕੋਰਟ। ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਹੁਣ ਕਿਸ ਪਾਸੇ ਅਗਾਂਹ ਚੱਲਦੀ, ਕਿਉਂਕਿ ਲੰਮੀ ਚੌੜੀ ਬਹਿਸ ਚੱਲੇਗੀ, ਛੇਤੀ ਮੁੱਕਣ ਵਾਲੀ ਨਹੀਂ ਹੈਗੀ, ਇਹਦੇ ਤੇ ਕਾਫੀ ਸੁਣਵਾਈਆਂ ਹੋਣਗੀਆਂ। ਪਰ ਹੁਣ ਤੱਕ ਜਿੰਨੇ ਵੀ ਜਵਾਬ ਮੈਂ ਸੁਣੇ ਆ ਭਾਰਤ ਸਰਕਾਰ ਦੇ, ਜਾਂ ਜਿੰਨੇ ਵੀ ਹੁਣ ਤੱਕ ਟੀਕਾ ਟਿੱਪਣੀ ਦੇ ਤੌਰ ਤੇ ਆਪਾਂ ਪ੍ਰਤੀਕਰਮ ਦੇਖੇ ਸੁਪਰੀਮ ਕੋਰਟ ਤੇ ਜਾਂ ਪਟੀਸ਼ਨ ਕਰਤਾ ਪ੍ਰਸ਼ਾਂਤ ਭੂਸ਼ਣ ਵਰਗਿਆਂ ਦੇ, ਤਾਂ ਉਹਦੇ ਚ ਮੈਨੂੰ ਮਤਲਬ ਕਿ ਜਿੰਨੀ ਕੁ ਗੱਲ ਸਮਝ ਲੱਗੀ ਆ ਤੇ ਉਹਦੇ ਚ ਭਾਰਤ ਸਰਕਾਰ ਨੂੰ ਕਾਫੀ ਜਵਾਬ ਦੇਣੇ ਪੈਣਗੇ। ਤੇ ਇਹ ਮਾਮਲਾ ਜਿਹੜਾ ਸਿੱਧੇ ਤੌਰ ਤੇ ਪਾਰਦਰਸ਼ਤਾ ਦੇ ਨਾਮ ਤੇ ਇੱਕ ਐਸੀ ਠੱਗੀ ਦਾ ਹੈ, ਠੱਗੀ ਮਤਲਬ ਠੱਗੀ ਮੈਂ ਸ਼ਬਦ ਇਸ ਕਰਕੇ ਇਸਤੇਮਾਲ ਕਰ ਰਿਹਾ ਕਿ ਲੋਕਾਂ ਨੂੰ ਜੋ ਮਤਲਬ ਕਿ ਨਾ ਇਹ ਪਾਰਦਰਸ਼ਤਾ ਦੇ ਨਾਮ ਤੇ ਠੱਗਿਆ ਜਾਂਦਾ ਕਿ ਇਲੈਕਟੋਰਲ ਬੌਂਡ ਕੀ ਆ ਕਿ ਤੁਸੀਂ ਇੱਕੋ ਇੱਕ ਬੈਂਕ ਦੀ ਬ੍ਰਾਂਚ ਤੋਂ ਜਾ ਕੇ ਲੈਣੇ ਨੇ, ਉਹ ਹੁੰਦਾ 1000 ਤੋਂ 1 ਕਰੋੜ ਤੱਕ ਦਾ ਉਹ। ਹੁਣ ਉਹ ਜਿਹੜਾ ਹੈਗਾ ਚੰਦਾ, ਉਹ ਕਿਸ ਪਾਰਟੀ ਨੂੰ ਕਿਸ ਕੰਪਨੀ ਨੇ ਦਿੱਤਾ ਹੈ ਕਿਸੇ ਨੂੰ ਕੋਈ ਪਤਾ ਨਹੀਂ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਪਰ ਗੱਲ ਇਹ ਹੈ ਜੇ ਮੰਨ ਲਓ ਕਿਸੇ ਦੂਸਰੀ ਪਾਰਟੀ ਨੂੰ ਦਿੱਤਾ ਹੈ, ਭਾਜਪਾ ਨੂੰ ਪਤਾ ਨਾ SBI ਬੈਂਕ ਬ੍ਰਾਂਚ ਉਹਨਾਂ ਦੇ ਕੋਲ ਆ, ਸਮਝੇ ਕਿ ਜੇ ਤਾਂ ਸੱਤਾਧਾਰੀ ਧਿਰ ਉਹਦਾ ਪਰਦਾ ਬਿਲਕੁਲ ਕੱਚਿਆ ਹੈ ਤੇ ਜੇ ਵਿਰੋਧੀ ਧਿਰ ਨੂੰ ਜਾਂਦਾ ਹੈ ਤਾਂ ਬ੍ਰਾਂਚ ਤੇ ਸਰਕਾਰੀ ਬੈਂਕ ਦੀ ਹੈ ਨਾ, ਕਿਉਂਕਿ ਦੂਸਰਾ ਕੋਈ ਬੈਂਕ ਜਿਹੜਾ ਵਾ ਉਹ ਇਲੈਕਟੋਰਲ ਬੌਂਡ ਵੇਚ ਨਹੀਂ ਸਕਦਾ। ਤੋ ਇੱਥੇ ਝੋਲ ਆ, ਤੋ ਇਹਦਾ ਹੁਣ ਸੁਪਰੀਮ ਕੋਰਟ ਕੀ ਕੱਢਦੀ ਆ, ਹੱਲ ਕੀ ਦੇਖਦੀ ਆ, ਦੇਖਣਯੋਗ ਸੁਣਵਾਈ ਹੈ ਇਹਦੀ। ਜੀ। ਤੇ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਜਾਂਦੇ ਸੂਨਕ ਦੇ ਖਿਲਾਫ ਜਿਹੜੀਆਂ ਆਵਾਜ਼ਾਂ ਉੱਠਣ ਲੱਗੀਆਂ ਨੇ ਜੀ ਫੇਰ ਬਦਲ ਤੋਂ ਬਾਅਦ, ਉਹਨਾਂ ਤੇ ਜ਼ਰੂਰ ਟਿੱਪਣੀ ਕਰਦੇ ਜੀ। ਹਾਂਜੀ ਦੇਖੋ, ਸੋਇਲਾ ਬ੍ਰੈਬਰਮੈਨ ਨੂੰ ਹਟਾ ਦਿੱਤਾ ਗਿਆ ਸੀਗਾ ਨਾ ਜੀ ਬੀਤੇ ਦਿਨ। ਡੇਵਿਡ ਕੈਮਰੂਨ ਦੀ ਵੀ ਵੇਖ ਲਓ ਵਾਪਸੀ ਹੋ ਗਈ, ਕਿੱਦਾਂ ਦੀ ਵਧੀਆ ਰਾਜਨੀਤੀ ਹੈ ਨਾ ਕਿ ਇੱਕ ਪ੍ਰਧਾਨ ਮੰਤਰੀ ਰਹਿ ਚੁੱਕਾ ਬੰਦਾ ਹੁਣ ਫਿਰ ਕੈਬਨਿਟ ਚ ਆ ਗਿਆ। ਤਾਂ ਗੱਲ ਇਹ ਹੈ ਕਿ ਸੋਇਲਾ ਬ੍ਰੈਬਰਮੈਨ ਦੀ ਜਿਹੜੀ ਵਿਦਾਇਗੀ ਹੈ ਨਾ, ਵੈਸੇ ਜਿਹੜੀ ਉਹਨਾਂ ਦੀ ਬਾਅਦ ਦੇ ਵਿੱਚ ਟਿੱਪਣੀ ਹੈ ਉਹਦੇ ਚੋਂ ਹੀ ਸਾਫ਼ ਨਜ਼ਰ ਹੋ ਗਿਆ ਸੀਗਾ ਕਿ ਬਹੁਤ ਜਲਦੀ ਰਿਸ਼ੀ ਸੁਨਕ ਦੇ ਖਿਲਾਫ, ਕਿਉਂਕਿ ਉਹ ਵੀ ਇੰਡੀਅਨ ਔਰੀਜਨ ਦੀ ਹੈ, ਤਾਂ ਸਾਫ਼ ਹੋ ਗਿਆ ਕਿ ਰਿਸ਼ੀ ਸੁਨਕ ਦੇ ਖਿਲਾਫ ਆਵਾਜ਼ਾਂ ਉੱਠਣ ਗਿਆ। ਹਾਲਾਂਕਿ ਉਹ ਤੇ ਹਾਲੇ ਬੀਬੀ ਨਹੀਂ ਬੋਲੀ, ਪਰ ਇੱਕ ਹੋਰ ਸੰਸਦ ਮੈਂਬਰ ਆ ਐਂਡਰੀਆ ਜੈਂਕਿੰਸ, ਇਹਨਾਂ ਨੇ ਲੈਟਰ ਲਿਖ ਵੀ ਦਿੱਤਾ ਹੈ ਤੇ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਰਿਸ਼ੀ ਸੁਨਕ
ਮਤਲਬ ਕਿ ਹੁਣ ਕੋਈ ਪਸੰਦੀਦਾ ਲੀਡਰ ਨਹੀਂ ਹੈਗਾ ਪਾਰਟੀ ਦੇ ਵਿੱਚ, ਇਹਨਾਂ ਦੀ ਪਾਰਟੀ ਦੀ ਆ। ਸੋ ਇਸ ਕਰਕੇ ਇਹ ਆਵਾਜ਼ ਉੱਠਣੀ ਆਪਣੇ ਆਪ ਦੇ ਵਿੱਚ ਰਿਸ਼ੀ ਸੁਨਕ ਵਾਸਤੇ ਸੰਕੇਤ ਆ ਕਿ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਹੈ ਨਾ ਕਿ ਇਹਨਾਂ ਨੇ ਵੀ ਇਸੇ ਤਰ੍ਹਾਂ ਹੀ ਹਟਾਇਆ ਸੀ, ਉਹ ਪਹਿਲਾ ਪ੍ਰਧਾਨ ਮੰਤਰੀ ਸੀਗਾ ਜਿਹੜਾ, ਹੂੰ। ਤੁਹਾਨੂੰ ਯਾਦ ਹੋਏਗਾ। ਹਾਂਜੀ। ਇਸੇ ਤਰ੍ਹਾਂ ਹੀ ਉਹਦੇ ਖਿਲਾਫ ਮੁਹਿੰਮ ਵਿੱਢੀ ਸੀਗੀ ਰਿਸ਼ੀ ਸੁਨਕ ਨੇ। ਜੀ। ਤੇ ਇਹੀ ਹੁਣ ਗੱਲ ਜਿਹੜੀ ਹੈ ਉਹ ਰਿਸ਼ੀ ਸੁਨਕ ਤੇ ਵੀ ਲਾਗੂ ਹੋਣੀ ਸ਼ੁਰੂ ਹੋ ਗਈ ਆ ਕਿ ਕਿਤੇ ਉਹ ਜੋ ਬੋਰਿਸ ਜੌਨਸਨ ਸਾਹਿਬ ਸੀਗੇ ਕਿ ਕਿਤੇ ਉਹਨਾਂ ਵਾਲਾ ਹਾਲ ਤੇ ਨਹੀਂ ਹੋਊਗਾ, ਕਿਉਂਕਿ ਜਿਹੜੀ ਇਸ ਵੇਲੇ ਬਰਤਾਨੀਆ ਦੀ ਰਾਜਨੀਤੀ ਹੈ ਨਾ, ਉਹ ਪ੍ਰਵੀਨ ਜੀ ਅਸਥਿਰਤਾ ਦੇ ਦੌਰ ਤੋਂ ਗੁਜ਼ਰ ਰਹੀ ਆ। ਹੂੰ। ਅਸਥਿਰਤਾ ਦੇ ਦੌਰ ਤੋਂ ਗੁਜ਼ਰ ਰਹੀ ਹੈ, ਜਿਵੇਂ ਉਹਨਾਂ ਦੀ ਇਕਨੋਮੀ ਤੇ ਸਿਆਸਤ ਇਹ ਦੋਵੇਂ ਜੁਦਾ ਨਹੀਂ ਹੈ ਕੋਈ ਬਹੁਤ, ਦੋਨਾਂ 'ਚ ਹੀ ਅਸਥਿਰਤਾ ਹੈ ਹਾਲ ਦੀ ਘੜੀ। ਸੋ ਇਸ ਕਰਕੇ ਰਿਸ਼ੀ ਸੁਨਕ ਵਾਸਤੇ ਅਗਾਂਹ ਵਾਲਾ ਸਮਾਂ ਜਿਹੜਾ ਆ ਉਹ ਮੈਨੂੰ ਨਹੀਂ ਲੱਗਦਾ ਸੁਖਾਲਾ ਹੈ। ਹਾਲਾਂਕਿ ਡੇਵਿਡ ਕੈਮਰੂਨ ਦੇ ਆਉਣ ਦੇ ਨਾਲ ਜਿਸ ਤਰ੍ਹਾਂ ਦਾ ਜੈ ਸ਼ੰਕਰ ਨੇ ਜੈਸਚਰ ਦਿਖਾਇਆ ਸਾਡੇ ਭਾਰਤੀ ਵਿਦੇਸ਼ ਮੰਤਰੀ ਨੇ, ਉਹਦੇ ਤੋਂ ਇੱਕ ਚੀਜ਼ ਇਉਂ ਲੱਗਦੀ ਆ ਕਿ ਸ਼ਾਇਦ ਫ੍ਰੀ ਟ੍ਰੇਡ ਐਗਰੀਮੈਂਟ ਵਾਲੀ ਗੱਡੀ ਫੇਰ ਪਰੜੀ ਤੇ ਚੜ ਗਈ। ਪਰ ਉਹਦੇ ਵਾਸਤੇ ਇਹ ਹੈ ਨਾ ਕਿ ਜੇ ਇਹ ਸਰਕਾਰ ਅਗਾਂਹ ਇਸੇ ਤਰ੍ਹਾਂ ਹੀ ਚੱਲਦੀ ਹੈ, ਰਿਸ਼ੀ ਸੁਨਕ ਜਾਂ ਕੈਮਰੂਨ ਸਾਹਿਬ ਇਹ ਸਾਰੇ ਚੱਲਦੇ ਨੇ ਰਲ ਮਿਲ ਕੇ, ਤੇ ਜੇ ਫਿਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੋਈ ਸਥਿਰਤਾ ਵੱਡਾ ਮੋੜਾ ਖਾ ਜਾਂਦੀ ਹੈ ਤੇ ਫਿਰ ਤੇ ਕਹਾਣੀ ਵਿਗੜੇਗੀ। ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਜੀ ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਜੀ ਚਮਕੌਰ ਸਿੰਘ ਸਿੱਧੂ ਮੂਸੇਵਾਲਾ, ਉਹਨਾਂ ਦੀ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ, ਜਿਸ ਵੀਡੀਓ ਦੇ ਵਿੱਚ ਉਹ ਗੱਲਬਾਤ ਕਰਦੇ ਸੁਣਾਈ ਦਿੱਤੇ ਜਾਂਦੇ ਨੇ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦਾ ਹਜੇ ਭੋਗ ਵੀ ਨਹੀਂ ਪਿਆ ਸੀਗਾ। 29 ਮਈ ਦੀ ਗੱਲ ਹੈ ਜਦੋਂ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ, ਤਾਂ ਉਹਨਾਂ ਦੇ ਪਰਿਵਾਰ ਨੂੰ ਚੰਡੀਗੜ੍ਹ ਸੱਦਿਆ ਗਿਆ ਸੀਗਾ। ਗਜੇਂਦਰ ਸ਼ੇਖਾਵਤ ਜਿਹੜੇ ਕਿ ਬੀਜੇਪੀ ਦੇ ਲੀਡਰ ਨੇ, ਉਹਨਾਂ ਨੇ ਉਹਨਾਂ ਦੀ ਜਿਹੜੀ ਮੁਲਾਕਾਤ ਆ ਉਹ ਅਮਿਤ ਸ਼ਾਹ ਜਿਹੜੇ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਉਹਨਾਂ ਦੇ ਨਾਲ ਕਰਵਾਈ ਸੀ। ਜੋ ਉਹ ਗੱਲ ਕਹਿ ਰਹੇ ਨੇ ਆਪਣੀ ਵੀਡੀਓ ਦੇ ਵਿੱਚ ਸੋਸ਼ਲ ਮੀਡੀਆ ਤੇ ਜਿਹੜੀ ਚਰਚਾ ਚੱਲ ਰਹੀ ਹੈ ਜਾਂ ਜਿਹੜੀ ਗੱਲ ਵੀਡੀਓ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ, ਉਹ ਇਹ ਕਿ ਸਾਡੇ ਪੁੱਤ ਦਾ ਹਲੇ ਭੋਗ ਵੀ ਨਹੀਂ ਪਿਆ ਸੀ ਤੇ ਸਾਨੂੰ ਕਿਹਾ ਕਿ ਤੁਸੀਂ ਸੰਗਰੂਰ ਤੋਂ ਲੋਕ ਸਭਾ ਚੋਣ ਲੜ ਲਓ, ਸਾਨੂੰ ਟਿਕਟ ਦੀ ਆਫਰ ਦਿੱਤੀ ਗਈ। ਤੇ ਇਹਦੇ ਵਿਚਾਲੇ ਜਿਹੜੀ ਗੱਲਬਾਤ ਹੋਈ ਆ, ਉਹ ਕਹਿੰਦੇ ਅਮਿਤ ਸ਼ਾਹ ਪੁੱਛਦਾ ਹੈ ਗਜੇਂਦਰ ਸ਼ੇਖਾਵਤ ਨੂੰ ਕਿ ਬਈ ਕੀ ਕਹਿੰਦੇ ਇਹਦੇ ਘਰ ਦੇ। ਉਹਨੇ ਹਿੰਦੀ ਚ ਬੋਲਿਆ ਕਿ ਕੁਛ ਬੋਲਾ, ਉਹ ਕਹਿੰਦਾ ਕੁਛ ਬੋਲਾ ਕਿ ਕੁਛ ਬੋਲਿਆ। ਉਹ ਗੱਲ ਪੁੱਛ ਰਿਹਾ ਸੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਬਾਰੇ ਕਿ ਉਹ ਕੁਛ ਬੋਲਿਆ। ਉਹ ਕਹਿੰਦਾ ਨਹੀਂ ਅਭੀ ਤਾਂ ਕੁਛ ਡਰੇ ਹੋਏ ਹੈ, ਕਿ ਹਲੇ ਤਾਂ ਕੁਛ ਡਰੇ ਹੋਏ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜਵਾਬ ਦਿੱਤਾ ਕਿ ਮੈਂ ਡਰਿਆ ਨਹੀਂ ਆ, ਮੈਂ ਸਦਮੇ ਦੇ ਵਿੱਚ। ਮੈਂ ਬੋਲਣਾ ਚਾਹਵਾਂ ਵੀ ਤਾਂ ਮੈਂ ਬੋਲ ਨਹੀਂ ਸਕਦਾ, ਮੈਨੂੰ ਏਡਾ ਵੱਡਾ ਸਦਮਾ ਲੱਗਿਆ। ਤਾਂ ਉਹ ਕਹਿੰਦੇ ਕਿ ਜਿਹੜੇ ਸਾਡੇ ਪੁੱਤ ਦੀ ਲਾਸ਼ ਦਾ ਮੁੱਲ ਵੱਟਣਾ ਚਾਹੁੰਦੇ ਲੋਕ, ਅਸੀਂ ਉਹਨਾਂ ਨਾਲ ਕਦੇ ਨਹੀਂ ਜਾਵਾਂਗੇ। ਹਾਂ, ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਾਨੂੰ ਲੋਕ ਕਹਿੰਦੇ ਕਿ ਤੁਸੀਂ ਕਾਂਗਰਸੀ ਹੈ, ਤੁਸੀਂ ਤੁਹਾਡਾ ਮੁੰਡਾ ਚੋਣ ਲੜਿਆ। ਉਹ ਕਹਿੰਦਾ ਅਸੀਂ ਕਦੋਂ ਕਹਿੰਦੇ ਕਿ ਅਸੀਂ ਕਾਂਗਰਸੀ ਜਾਂ ਸਾਡਾ ਮੁੰਡਾ ਚੋਣ ਨਹੀਂ ਲੜਿਆ, ਪਰ ਕਹਿੰਦੇ ਕਿ ਸਾਡਾ ਹੁਣ ਕਿਸੇ ਵੀ ਸਿਆਸੀ ਧਿਰ ਦੇ ਵਿੱਚ ਕੋਈ ਭਰੋਸਾ ਜਾਂ ਵਿਸ਼ਵਾਸ ਨਹੀਂ ਰਿਹਾ। ਜਿਹੜੀ ਇਨਸਾਫ ਦੀ ਲੜਾਈ ਅਸੀਂ ਲੜ ਰਹੇ ਹਾਂ, ਉਹ ਅਸੀਂ ਮਤਲਬ ਲੋਕਾਂ ਦੇ ਨਾਲ ਰਲ ਕੇ, ਲੋਕਾਂ ਵਾਲੇ ਪਾਸੇ ਖੜ ਕੇ ਹੀ ਲੜਾਂਗੇ। ਜਿਹੜੀ ਗੱਲਬਾਤ 2-2.5 ਮਿੰਟ ਦੀ ਉਹ ਵੀਡੀਓ ਹੈ ਜਿਹੜੀ ਕਿ ਚਮਕੌਰ ਸਿੰਘ ਸਿੱਧੂ ਦੀ ਮੂਸੇਵਾਲਾ ਦੀ ਜਿਹੜੀ ਇਸ ਵੇਲੇ ਚਰਚਾ ਦੇ ਵਿੱਚ ਹੈ ਸੋਸ਼ਲ ਮੀਡੀਆ ਦੇ ਉੱਤੇ। ਤੇ ਇੱਕ ਗੱਲ ਹੋਰ ਉਹ ਕਹਿੰਦੇ ਨੇ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਹਜੇ ਸਾਡੇ ਪੁੱਤ ਦਾ ਭੋਗ ਵੀ ਨਹੀਂ ਪਿਆ ਸੀ ਤੇ ਤੁਸੀਂ ਸਾਨੂੰ ਕਹਿੰਦੇ ਹੋ ਕਿ ਚੋਣ ਲੜ ਲਓ। ਰੱਬ ਨਾ ਕਰੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੋ ਜੇ ਕਿ ਤੁਸੀਂ ਚੋਣ ਲੜ ਲਓਗੇ, ਤੁਹਾਡੇ ਪੁੱਤ ਦਾ ਹਜੇ ਭੋਗ ਵੀ ਨਾ ਪਿਆ ਹੋਵੇ, ਤਾਂ ਕੀ ਤੁਹਾਡਾ ਦਿਲ ਕਰੂਗਾ ਚੋਣ ਲੜਨ ਨੂੰ? ਸੋ ਕਹਿੰਦੇ ਕਿ ਉਹਨਾਂ ਨੇ ਬੜੇ ਨਿਸ਼ਾਨੇ ਲਾਏ ਨੇ ਸੋਸ਼ਲ ਮੀਡੀਆ ਤੇ। ਇਹ ਜਿਹੜੀ ਉਹਨਾਂ ਦੀ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਇਹ ਕਹਿਣਾ ਬੜਾ ਔਖਾ ਹੈ ਕਿ ਇਹ ਹੁਣੇ ਆਈ ਹੈ ਜਾਂ ਕਿਸੇ ਪੁਰਾਣੀ ਵੀਡੀਓ, ਕਿਉਂਕਿ ਉਹ ਅਕਸਰ ਹੀ ਜਿਹੜੇ ਉਹਨਾਂ ਦੇ ਪਿਤਾ ਜੀ ਨੇ ਬਲਕੌਰ ਸਿੰਘ ਸਿੱਧੂ, ਉਹ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ, ਐਤਵਾਰ ਨੂੰ ਵੀ ਗੱਲਬਾਤ ਕਰਦੇ ਨੇ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਦੇ ਨਾਲ। ਜਿਹੜੇ ਚਮਕੌਰ ਸਿੰਘ ਸਿੱਧੂ ਨੇ, ਇਹ ਬੜੇ ਘੱਟ ਸਮੇਂ ਤੇ ਬੋਲਦੇ ਨੇ ਤੇ ਬਹੁਤ ਘੱਟ ਹੁਣ ਤੱਕ ਇਹਨਾਂ ਨੇ ਲਾਈਵ ਹੋ ਕੇ ਮੇਰਾ ਖਿਆਲ ਮਸਾਂ 3-4 ਵਾਰ ਇਹਨਾਂ ਨੇ ਕੋਈ ਵੀਡੀਓ ਸਿੱਧੂ ਮੂਸੇਵਾਲਾ ਦੇ ਕਤਲ ਦੇ ਸੰਦਰਭ ਦੇ ਵਿੱਚ ਪਾਈ ਹੈ। ਉਹ ਕਹਿੰਦੇ ਸਾਨੂੰ ਗੱਲਾਂ ਦੱਸ ਦਿੰਦੇ ਨੇ, ਸਿਸਟਮ ਦੇ ਵਿੱਚ ਹੀ ਕੁਛ ਲੋਕ ਨੇ ਜਿਹੜੇ ਦੱਸਦੇ ਨੇ ਕਿ ਫਲਾਣੇ ਥਾਣੇ ਦੇ ਵਿੱਚ ਇੰਟਰਵਿਊ ਹੋਈ ਹੈ ਜਾਂ ਫਲਾਣੀ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਹੈ। ਹੋਰ ਕਹਿੰਦੇ ਸਾਨੂੰ ਬਥੇਰੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਨੇ, ਕਿਉਂਕਿ ਲੋਕ ਜਿੱਥੇ ਸਿਸਟਮ ਦੇ ਨਾਲ ਲੜਾਈ ਹੈ ਉੱਥੇ ਸਿਸਟਮ ਦੇ ਵਿੱਚ ਸਾਡੇ ਸਿੰਪਥਾਈਜ਼ਰ ਹਮਦਰਦੀ ਲੋਕ ਵੀ ਨੇ, ਤਾਂ ਉਹ ਸਾਨੂੰ ਗਾਹੇ ਬਗਾਹੇ ਇਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਦੇ ਦਿੰਦੇ ਨੇ। ਹੁਣ ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਕੋਈ ਤਾਜ਼ਾ ਲੰਘੇ ਦਿਨਾਂ ਦੇ ਵਿੱਚ ਲਾਈਵ ਹੋਏ ਨੇ, ਕੋਈ ਅਦਾਲਤੀ ਕਾਰਵਾਈ ਤੋਂ ਬਾਅਦ ਲਾਈਵ ਹੋਏ ਨੇ, ਜਾਂ ਇਹ ਜਿਹੜੀ ਕਟਿੰਗ ਦਾ ਹਿੱਸਾ, ਵੀਡੀਓ ਦਾ ਹਿੱਸਾ, ਉਹ ਕਿਸੇ ਪੁਰਾਣੀ ਵੀਡੀਓ ਦਾ ਕੋਈ ਵਿੱਚੋਂ ਅੰਸ਼ ਇਸ ਵੇਲੇ ਵਾਇਰਲ ਹੋ ਰਿਹਾ। ਪਰ ਉਹਨਾਂ ਨੇ ਗਜੇਂਦਰ ਸ਼ੇਖਾਵਤ ਜਿਹੜੇ ਕਿ ਉਦੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹੁੰਦੇ ਸੀ ਬੀਜੇਪੀ ਦੇ ਨਾਲ, ਤੇ ਅਮਿਤ ਸ਼ਾਹ, ਇਹਨਾਂ ਦੇ ਬਾਬਤ ਜਿਹੜੀ ਗੱਲਬਾਤ ਆ ਉਹ ਕੀਤੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਜੇਕਰ ਤੁਸੀਂ ਵੀ ਗੂਗਲ ਤੇ ਸਰਚ ਕਰੋਗੇ ਤਾਂ ਇੱਕ ਜਿਹੜੀ ਖਬਰ ਆ ਉਹ ਜ਼ਰੂਰ ਮਿਲਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅਮਿਤ ਸ਼ਾਹ ਦੇ ਨਾਲ ਇਹਨਾਂ ਨੂੰ ਸੱਦਿਆ ਗਿਆ ਸੀਗਾ। ਜੇ ਆਪਾਂ ਇਹ ਗੱਲ ਲਫ਼ਜ਼ ਕਵਾਂਗੇ ਨਾ, ਕਈ ਵਾਰੀ ਲਫ਼ਜ਼ਾਂ ਦਾ ਫੇਰ-ਬਦਲ ਹੋ ਜਾਂਦਾ ਹੈ। ਜੇ ਆਪਾਂ ਇਹ ਗੱਲ ਕਵਾਂਗੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਹੈ, ਤਾਂ ਪ੍ਰਭਾਵ ਇਹ ਜਾਂਦਾ ਹੈ ਕਿ ਕਿਤੇ ਉਹਨਾਂ ਨੇ ਆਪਣੀ ਇੱਛਾ ਦੇ ਨਾਲ ਮੁਲਾਕਾਤ ਕੀਤੀ ਹੈ। ਤੇ ਜੇ ਕਿਤੇ ਆਪਾਂ ਇਹ ਗੱਲ ਕਵਾਂਗੇ ਕਿ ਉਹਨਾਂ ਨੂੰ ਸੱਦਿਆ ਗਿਆ, ਬੁਲਾਇਆ ਗਿਆ ਤੇ ਫਿਰ ਉਹਨਾਂ ਨਾਲ ਮੁਲਾਕਾਤ ਹੋਈ, ਤਾਂ ਪ੍ਰਭਾਵ ਇਹ ਜਾਂਦਾ ਕਿ ਉਹਨਾਂ ਨੂੰ ਸੱਦਿਆ ਗਿਆ ਸੀ, ਬੁਲਾਇਆ ਗਿਆ ਸੀਗਾ ਤੇ ਇਸ ਕਰਕੇ ਉਹ ਰਾਜ਼ੀ ਹੋਏ ਮੁਲਾਕਾਤ ਕਰਨ ਨੂੰ। ਪਰ ਪਹਿਲੀ ਨਜ਼ਰੇ ਸ਼ਾਇਦ ਕਿਸੇ ਵੀ ਸ਼ਖਸ ਨੂੰ, ਕਿਸੇ ਵੀ ਇਨਸਾਨ ਨੂੰ ਇਹ ਲੱਗਦਾ ਹੈ ਕਿ ਜਦੋਂ ਦੇਸ਼ ਦਾ ਗ੍ਰਹਿ ਮੰਤਰੀ ਤੁਹਾਨੂੰ ਨਹੀਂ ਪਤਾ ਕਿ ਉਹ ਕੀ ਤੁਹਾਡੇ ਨਾਲ ਡੀਲ ਕਰਨੀ ਚਾਹੁੰਦਾ ਹੈ, ਕਿਉਂਕਿ ਗੱਲਬਾਤ ਕਰਨੀ ਚਾਹੁੰਦਾ, ਪਰ ਜਦੋਂ ਪਹਿਲੀ ਨਜ਼ਰੇ ਇਹ ਲੱਗਦਾ ਕਿ ਜਦੋਂ ਤੁਹਾਡੇ ਨਾਲ ਏਡੀ ਵੱਡੀ ਅਣਹੋਣੀ ਉਹ ਬੱਚੇ ਦੀ, ਉਹ ਪੁੱਤ ਦੀ ਤੁਹਾਡੇ ਨਾਲ ਵਾਪਰ ਗਈ, ਜਿਹੜਾ ਕਿ ਮਸਾਂ 27-28 ਸਾਲਾਂ ਦਾ ਸੀ, ਜਿਹਦਾ 2 ਮਹੀਨਿਆਂ ਨੂੰ ਵਿਆਹ ਰੱਖਿਆ ਸੀ, ਜਿਹਦਾ ਵਰਲਡ ਵਾਈਡ ਫੇਮਸ ਸੀ, ਜਿਹੜਾ ਕਿ ਬਿਲਬੋਰਡ ਜਾਂ ਹੋਰ ਜਿੰਨੇ ਵੀ ਕੌਮਾਂਤਰੀ
ਪਲੇਟਫਾਰਮ ਨੇ ਮਿਊਜ਼ਿਕ ਦੇ ਨਾਲ ਜੁੜੇ, ਸੰਗੀਤ ਦੇ ਨਾਲ ਜੁੜੇ, ਉਹਨਾਂ ਦੇ ਉੱਤੇ ਫੇਮਸ ਸੀ, ਜਿਹਦਾ ਗਾਣਾ ਅੱਜ ਵੀ ਉਹ ਗਾਣਾ ਜੇ ਪਾਉਂਦਾ YouTube ਦੇ ਉੱਤੇ, ਉਹਦਾ ਕੋਈ ਗਾਣਾ ਪੁਰਾਣਾ ਆਉਂਦਾ ਜਿਹੜਾ ਰਿਕਾਰਡ ਕੀਤਾ ਪਿਆ, ਤਿਆਰ ਕੀਤਾ ਪਿਆ, ਤੇ ਉਹ ਕੁਛ ਘੰਟਿਆਂ ਦੇ ਵਿੱਚ ਹੀ ਮਿਲੀਅਨ ਕ੍ਰੋਸ ਕਰ ਜਾਂਦਾ ਹੈ। ਅੱਜ ਜੇ ਦੇਖੋਗੇ ਤਾਂ ਜਿਹੜਾ ਵਾਚ ਆਊਟ ਗਾਣਾ ਉਹ ਮੇਰਾ ਖਿਆਲ ਆ 8-10 ਮਿਲੀਅਨ ਤੇ ਪਿਆ ਵਾ। 8-10 ਮਿਲੀਅਨ ਨਾਲ ਤੁਸੀਂ ਹੋਰ ਕੋਈ ਗਾਣਾ ਕੱਢ ਕੇ ਦੇਖ ਲਓ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ, ਹਜ਼ਾਰਾਂ ਦੇ ਵਿੱਚ ਕਮੈਂਟ ਮਸਾਂ ਹੁੰਦੇ ਆ। 50,000 40,000 ਕਮੈਂਟ ਮਸਾਂ ਹੋਣਗੇ ਉਹਦੇ ਗਾਣੇ ਦੇ ਉੱਤੇ। ਅੱਜ ਵੀ ਕਿਉਂਕਿ YouTube ਤੇ ਪਿਆ, ਕਿਸੇ ਨੇ ਚੱਕਿਆ ਤਾਂ ਹੈ ਨਹੀਂ, ਛੇੜ-ਛਾੜ ਤਾਂ ਕੀਤੀ ਨਹੀਂ। 5 ਲੱਖ ਦੇ ਕਰੀਬ ਕਮੈਂਟ ਨੇ, ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਨੇ। ਇਸੇ ਤਰ੍ਹਾਂ ਜਦੋਂ SY ਵਾਲਾ ਆਇਆ ਸੀ, ਉਹਦੇ ਤੇ ਤੁਸੀਂ ਦੇਖੋ ਕਿ ਲੋਕ ਕਿੰਨੇ ਵੇਟ ਕਰ ਰਹੇ ਸੀ ਜਦੋਂ ਗਾਣਾ ਰਿਲੀਜ਼ ਹੋਣਾ ਸੀ, ਜਦੋਂ ਉਹਦੀ ਕਾਊਂਟਡਾਊਨ ਚੱਲ ਰਹੇ ਸੀ। ਇਸੇ ਤਰ੍ਹਾਂ ਵਾਰ ਗਾਣਾ ਆਇਆ ਜਦੋਂ ਉਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਸੀ। ਸੋ ਕਹਿੰਦੇ ਕਿ ਮੈਨੂੰ ਲੱਗਿਆ ਕਿ ਸ਼ਾਇਦ ਪਰਿਵਾਰ ਨੇ ਸੋਚਿਆ ਕਿ ਸ਼ਾਇਦ ਦੇਸ਼ ਦਾ ਗ੍ਰਹਿ ਮੰਤਰੀ ਸੱਦ ਰਿਹਾ, ਕੋਈ ਨਾ ਕੋਈ ਵੱਡੀ ਅਪਡੇਟ ਸਾਂਝੀ ਕਰਨੀ ਹੋਣੀ, ਇਸ ਕਰਕੇ ਅਸੀਂ ਚਲੇ ਗਏ। ਪਰ ਹੁਣ ਕਾਫੀ ਚਰਚਾ ਇਸ ਵੀਡੀਓ ਤੇ ਹੋ ਰਹੀ ਹੈ ਤੇ ਆਪਣੇ ਕੋਲੇ ਸਮਾਂ ਥੋੜ੍ਹਾ ਹੀ ਬਚਿਆ। ਜਾਂਦੇ-ਜਾਂਦੇ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ 7 ਸਾਲ ਪਹਿਲਾਂ ਦਰਜ FIR ਨੂੰ ਰੱਦ ਕਰਨ ਦੇ ਹੁਕਮ ਦਿੱਤੇ ਗਏ ਨੇ। ਇਸ ਤੋਂ ਬਾਅਦ ਡੇਰਾ ਪ੍ਰੇਮੀ ਖੁਸ਼ ਨੇ। ਇਸ ਸੰਬੰਧੀ ਡੇਰੇ ਦਾ ਬੁਲਾਰਾ ਜਤਿੰਦਰ ਖੁਰਾਣਾ, ਉਹਨੇ ਦੱਸਿਆ ਕਿ ਡੇਰਾ ਮੁਖੀ ਵੱਲੋਂ 7 ਸਾਲ ਪਹਿਲਾਂ ਸਤਸੰਗ ਕੀਤਾ ਗਿਆ ਸੀ। ਸਤਸੰਗ ਦੀ ਵੀਡੀਓ ਕਲਿੱਪ ਛੇੜਖਾਨੀ ਕਰਕੇ ਪੁਲਿਸ ਦੇ ਕੋਲ ਕੇਸ ਦਰਜ ਕਰਵਾਇਆ ਗਿਆ ਸੀ, ਜਿਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਡੇਰਾ ਮੁਖੀ ਤੇ ਡੇਰੇ ਦੇ ਪੈਰੋਕਾਰਾਂ ਵੱਲੋਂ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ। ਡੇਰੇ ਵੱਲੋਂ ਨਾ ਤਾਂ ਕਦੇ ਕਿਸੇ ਧਰਮ ਦੀ ਬੇਅਦਬੀ ਕੀਤੀ ਗਈ ਤੇ ਨਾ ਹੀ ਕਦੇ ਅਜਿਹਾ ਕੋਈ ਡੇਰਾ ਕਰਨ ਬਾਰੇ ਸੋਚੇਗਾ। ਡੇਰੇ ਦੇ ਬੁਲਾਰੇ ਨੇ ਵੀ ਕਿਹਾ ਕਿ ਉਹਨਾਂ ਨੂੰ ਨਿਆਂਪਾਲਿਕਾ ਤੇ ਪੂਰਾ ਭਰੋਸਾ ਹੈ। ਜਤਿੰਦਰ ਖੁਰਾਣਾ ਬੇਸ਼ੱਕ ਇਹ ਗੱਲ ਕਹਿ ਰਿਹਾ ਕਿ ਨਿਆਂਪਾਲਿਕਾ ਤੇ ਪੂਰਾ ਭਰੋਸਾ, ਤੇ ਖੈਰ ਦਰਜ FIR ਨੂੰ ਰੱਦ ਕਰਨ ਦੇ ਹੁਕਮ ਵੀ ਦਿੱਤੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ। ਪਰ ਜਿਹੜੀ ਇਹ ਗੱਲ ਕਹਿੰਦਾ ਹੈ ਕਿ ਡੇਰੇ ਨੇ ਕਦੇ ਕਿਸੇ ਧਰਮ ਦੀ ਬੇਅਦਬੀ ਨਹੀਂ ਕੀਤੀ, ਤਾਂ ਸ਼ਾਇਦ ਇਹ ਜਤਿੰਦਰ ਖੁਰਾਣਾ ਚਿੱਟਾ ਝੂਠ ਬੋਲਣ ਦਾ ਯਤਨ ਕਰ ਰਿਹਾ, ਜਿਹੜਾ ਕਿ ਨਹੀਂ ਬੋਲਿਆ ਜਾਂਦਾ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। 10ਵੇਂ ਪਾਤਸ਼ਾਹ ਜੀ ਦੀ ਉਹਨਾਂ ਦਾ ਨਕਲ ਕਰਨਾ, ਉਹ ਵੀ ਕੇਸ ਚੱਲਦਾ ਰਿਹਾ। ਇਸ ਤੋਂ ਬਾਅਦ ਆਪਾਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ 2015 ਦੇ ਵਿੱਚ ਜੋ ਪੰਜਾਬ ਨੇ ਦੇਖਿਆ, ਪੰਜਾਬ ਨੇ ਭੁਗਤਿਆ, ਤਾਂ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਇਸ ਕਰਕੇ ਅਸੀਂ ਬੇਸ਼ੱਕ ਉਹਦੇ ਵਰਸ਼ਨ ਕਰਕੇ ਸਾਨੂੰ ਇਹ ਚੀਜ਼ਾਂ ਕੋਟ ਕਰਨੀਆਂ ਪੈਂਦੀਆਂ ਖਬਰ ਦੇ ਵਿੱਚ, ਪਰ ਕਦੇ ਵੀ ਇਹਨਾਂ ਚੀਜ਼ਾਂ ਤੇ ਸਹਿਮਤੀ ਨਹੀਂ ਹੈ। ਜਤਿੰਦਰ ਖੁਰਾਣਾ ਚਿੱਟਾ ਝੂਠ ਬੋਲਣ ਦਾ ਯਤਨ ਕਰ ਰਿਹਾ, ਜਿਹੜਾ ਕਿ ਨਹੀਂ ਬੋਲਿਆ ਜਾਣਾ। ਹਾਂ, ਜਿਹੜੇ ਲੋਕ ਪੈਰੋਕਾਰ ਨੇ ਉਹਨਾਂ ਨੂੰ ਜੋ ਮਰਜ਼ੀ ਕਹੀ ਚੱਲੋ। ਖੈਰ, ਆਪਣਾ ਸਮਾਂ ਸਮਾਪਤੀ ਵਾਲਾ। ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਤੁਸੀਂ ਅਮਰੀਕਾ ਦੇ ਨਾਲ-ਨਾਲ ਵਰਲਡ ਦੇ ਵਿੱਚ ਕੀ ਹੋ ਰਿਹਾ, ਵਿਸ਼ਵ ਭਰ ਦੇ ਵਿੱਚ ਕੀ ਵਾਪਰ ਰਿਹਾ, ਤੇ ਹੋਰ ਜਿਹੜੇ ਕੌਮਾਂਤਰੀ ਮਾਮਲੇ ਨੇ ਉਹਨਾਂ ਦੇ ਬਾਬਤ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ। ਪੰਜਾਬੀ ਰੇਡੀਓ USA ਪਿਛਲੇ ਦਿਨਾਂ ਤੋਂ ਜਿੰਨੇ ਵੀ ਸਾਡੇ ਧਾਰਮਿਕ ਦਿਨ ਨੇ, ਜਿੰਨੇ ਵੀ ਅਸੀਂ ਦਿਹਾੜੇ ਮਨਾਉਣੇ ਆ, ਚਾਹੇ ਉਹ ਸਾਡੇ ਆਗਮਨ ਪੁਰਬ ਹੋਣ, ਚਾਹੇ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਨੂੰ ਸਮਰਪਿਤ ਯੁਵਾ ਸਿਟੀ ਦੇ ਨਗਰ ਕੀਰਤਨ ਹੋਣ, ਪੰਜਾਬੀ ਰੇਡੀਓ USA ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਉੱਥੋਂ ਕਵਰ ਕਰਕੇ ਉਹ ਤੁਹਾਡੇ ਤੱਕ ਜਿਹੜਾ ਟੈਲੀਕਾਸਟ ਆ ਪਹੁੰਚਾਇਆ ਜਾਵੇ। ਤੁਸੀਂ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਦਿੰਦੇ ਰਹੋ। ਬਹੁਤ-ਬਹੁਤ ਧੰਨਵਾਦ। ਤੁਹਾਡਾ ਪਿਆਰ ਸਤਿਕਾਰ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਦੇ ਲਈ ਹੱਲਾਸ਼ੇਰੀ ਹੈ। ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ ਕੁਝ ਹੀ ਮਿੰਟਾਂ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਤਿ ਸ੍ਰੀ ਅਕਾਲ।